ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਉਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਾਉ ਕਾਲ ਕਿਰਪਾ ਕਰਾਏ ਉਤਮ ਮਤ ਮੇਰਾ ਹਿਰਦੈ ਤੂੰ ਆਵੋ ਧਿਆਵੋ ਗਾਵੋ ਗੁਣ ਗੋਬਿੰਦਾ ਅਤ ਪ੍ਰੀਤਮ ਮੋਹ ਲਾਗੈ ਨਾਉ ਕਹਾ ਬੁੱਧ ਪ੍ਰਭ ਤੁਝ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ आप ले हो तुम कथा सुधारी
सकत कर सिफत तुम्हारी। आप ले हो तुम कथा सुधारी। वाहिगुरु जी का खालसा वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज कलयुग के तारणहारे शब्द गुरु साहिब सतगुरु धन धन श्री गुरु ग्रंथ साहिब महाराज सच्चे पातशाह जी दी पावन पवित्र हजूरी अंदर सज बैठे गुरु खालसा साध संगत जीओ। सतगुरु जी की अपार बख्शिश का सदका अमृत वेले तो महाराज सच्चे पातशाह जी की पावन हजूरी अंदर दीवान सजे सन। सजे हुए दीवाना अंदर अमृतमयी गुरबाणी दे जाप अमृत रूप गुरबाणी का रस पिन्ना कीर्तन होया। वडभागी जना ने सरवण करके लाहे प्राप्त किए हैं। हुण इस पावन अस्थान ते चल रही लड़ीवार गुरबाणी की कथा विचार का समा होया। आओ साध संगत जी शरदा प्रेम सहित होर भी कोई समा महाराज सच्चे पातशाह जी के चरणों में बैठ के सतगुरु जी की पवित्र लड़ीवार पावन बाणी की कथा सरवण करके लाहे प्राप्त करिए। धन सतगुरु श्री गुरु नानक देव साहिब महाराज सच्चे पातशाह जी हजूर की रसना तो उच्चारण किए हुए जो वारां के वधीक पावन बाणी है। धन श्री गुरु ग्रंथ साहिब महाराज सच्चे पातशाह जी के 1412 अंग ते इस पावन बाणी की विचार चल रही है। प्रेम सहित महाराज सच्चे पातशाही के चरणों में बैठ के सरवण करिए। विचार की प्रारंभता तो पहला मन को एकाग्र करने लई धन श्री गुरु ग्रंथ साहिब महाराज सच्चे पातशाह जी को प्यार सहित सीस झुकावो। रसना नूं करो पवित्र उच्चारण करो जी। सतनाम श्री वाहिगुरु साहिब सतनाम श्री वाहिगुरु साहिब जी। जगत गुरु धन श्री गुरु नानक देव साहिब महाराज सच्चे पातशाह जी जिस समय लाहौर दे विच गरीब नवाज सतगुरु जी गए ने। साध संगत जी लाहौर दे विच रहन वाले जिहड़े लोग सन वो गऊ वध करते हुए महाराज सच्चे पातशाह जी ने देखे है। गरीब नवाज धन गुरु नानक देव साहिब महाराज सच्चे पातशाह जी ने बेनती की है, हे महाराज तुसां ने जगर दे भले हित अवतार धारिया। हे महाराज सच्चे पातशाही ते किन्ने अत्याचार हुंदे पए है। गऊआं नूं महाराज सच्चे पातशाह मारिया जा रहा है, गऊ वध कीता जा रहा है। ये जगत दे जिहड़े बुचड़ लोग हन गऊआं नूं मार करके उहदा मांस खांदे है। महाराज सच्चे पातशाह धन गुरु नानक देव साहिब महाराज जी ने भाई मरदाना जी ने वचन किया,
ਕਹਿਣ ਲੱਗੇ, ਭਾਈ ਮਰਦਾਨਿਆ, ਇੱਥੇ ਰਹਿਣ ਵਾਸਤੇ ਸਾਡੀ ਥਾਂ ਨਹੀਂ ਹੈ ਜੋ ਲਾਹੌਰ ਦੇ ਵਿੱਚ ਅਸੀਂ ਰੁਕੀਏ। ਇਉਂ ਵਚਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਜਦ ਲਾਹੌਰ ਤੋਂ ਬਾਹਰ ਆਉਣ ਲੱਗੇ ਤੇ ਸਾਧ ਸੰਗਤ ਜੀ ਇਹ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਔਰ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਭਾਈ ਮਰਦਾਨਾ ਜੀ ਨੇ, ਮਹਾਰਾਜ ਸਤਿਗੁਰੂ ਜੀ ਇਹਨਾਂ ਨੂੰ ਦੰਨ ਦੇਣਾ ਚਾਹੀਦਾ ਤੇ ਹਜ਼ੂਰ ਕਹਿਣ ਲੱਗੇ, ਭਾਈ ਮਰਦਾਨਿਆ, ਹੁਣ ਨਹੀਂ ਇੱਥੇ ਰੁਕਣਾ ਅਸੀਂ, ਤੇ ਆਉਣ ਵਾਲੇ ਸਮੇਂ ਵਿੱਚ 6ਵੇਂ ਤੇ 10ਵੇਂ ਸਰੂਪ ਦੇ ਵਿੱਚ ਜਦੋਂ ਅਸਾਂ ਨੇ ਜਾਮਾ ਧਾਰਨ ਕਰਨਾ, ਫਿਰ ਜ਼ਾਲਮਾਂ ਨੂੰ ਸੋਧਣ ਦੇ ਵਾਸਤੇ ਹੀ ਅਸਾਂ ਨੇ ਆਪਣਾ ਸਰੂਪ ਜਗਤ ਅੰਦਰ ਪ੍ਰਤੱਖ ਪ੍ਰਗਟ ਕਰਨਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਵੀ ਲਾਹੌਰੀਆਂ ਨੂੰ ਸਾਧ ਸੰਗਤ ਜੀ ਸਰਾਪ ਦਿੱਤਾ। ਗਰੀਬ ਨਵਾਜ ਸਤਿਗੁਰਾਂ ਨੇ ਇਹ ਵਚਨ ਕਰ ਦਿੱਤੇ ਕਿ ਲਾਹੌਰ ਦੇ ਵਿੱਚ ਜਿਹੜੇ ਰਹਿਣ ਵਾਲੇ ਐਸੇ ਬੁੱਚੜ ਲੋਕ ਹਨ, ਗਊ ਵੱਧ ਕਰਦੇ ਹੈ, ਸਵਾ ਪੈਰ ਕਹਿੰਦੇ ਦਿਨ ਚੜ੍ਹਦਿਆਂ ਤੱਕ ਸਾਧ ਸੰਗਤ ਜੀ ਉੱਥੇ ਜੋ ਆਪਸ ਦੇ ਵਿੱਚ ਲੜ ਕਰਕੇ ਝਗੜ ਕਰਕੇ ਮਰਿਆ ਕਰਨਗੇ। ਜ਼ਹਿਰ ਦੇ ਵਾਂਗ ਕਹਿਰ ਵਰਤਿਆ ਕਰੇਗਾ, ਐਸਾ ਭਾਰੀ ਕਹਿਰ ਵਰਤਿਆ ਕਰੇਗਾ, ਆਪਸ ਵਿੱਚ ਲੜ ਕਰਕੇ ਫੱਟ ਮਾਰ ਕਰਕੇ ਇੱਕ ਦੂਜੇ ਨੂੰ ਮਰ ਜਾਇਆ ਕਰਨਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਸਾਧ ਸੰਗਤ ਸਰਾਪ ਦਿੱਤਾ ਸੀ ਲਾਹੌਰੀਆਂ ਨੂੰ, ਜਦੋਂ ਪਰਮੇਸ਼ਰ ਦਾ ਭੈ ਲੋਕਾਂ ਨੂੰ ਭੁਲਾ ਦਿੱਤਾ। ਅਕਾਲ ਪੁਰਖ ਵਾਹਿਗੁਰੂ ਦਾ ਰਤਾ ਭਾਰ ਵੀ ਡਰ ਨੇ ਮਨ ਵਿੱਚ ਧਾਰਨ ਕੀਤਾ। ਨਿਹੱਥੇ ਜੀਵਾਂ ਨੂੰ ਕੋਹ ਕਰਕੇ ਮਾਰਦੇ ਸਨ। ਗਊ ਵੱਧ ਹੁੰਦਾ ਦੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਹਜੂਰ ਨੇ ਇਹ ਸ਼ਰਾਪ ਦੇ ਕਰਕੇ ਉੱਥੋਂ ਬਾਹਰ ਆਵਣਾ ਕੀਤਾ ਕਿ ਜਿਹੜਾ ਲਾਹੌਰ ਸ਼ਹਿਰ ਹੈ ਨਾ, ਇੱਥੇ ਦੇ ਲੋਕ ਜਿੰਨੇ ਵੀ ਵਸਣ ਵਾਲੇ ਲਾਹੌਰੀਏ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਿਨ ਚੜ੍ਹਦੇ ਤੱਕ ਸਵਾ ਪਹਿਰ ਲਗਾਤਾਰ ਇੱਥੇ ਜ਼ਹਿਰ ਦੀ ਤਰ੍ਹਾਂ ਕਹਿਰ ਵਰਤਿਆ ਕਰੇਗਾ। ਜਿਵੇਂ ਕੋਈ ਜ਼ਹਿਰ ਖਾ ਲਵੇ ਤੇ ਉਹਦੀ ਸਾਧ ਸੰਗਤ ਜੀ ਬਚਾ ਨਹੀਂ ਹੁੰਦਾ, ਮਰ ਜਾਂਦਾ ਹੈ, ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਐਸਾ ਭਾਰੀ ਕਹਿਰ ਵਰਤਿਆ ਕਰੇਗਾ, ਆਪਸ ਵਿੱਚ ਲੜ ਕੇ ਲੋਕ ਮਰਿਆ ਕਰਨਗੇ। ਜਿਹੜੇ ਜਗਤ ਦੇ ਅੰਦਰ ਐਸੇ ਸੰਸਾਰ ਦੇ ਜੀਵ ਹਨ ਜਿਨ੍ਹਾਂ ਨੇ ਗਊ ਵੱਧ ਕਰਨਾ ਕੀਤਾ, ਨੇ ਹੱਥੇ ਜੀਵਾਂ ਨੂੰ ਮਾਰਨਾ ਕੀਤਾ ਹੈ। ਮਹੱਲਾ ਤੀਜਾ। ਸਾਧ ਸੰਗਤ ਜੀ, ਜਿਸ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਵਚਨ ਕਰਕੇ ਲਾਹੌਰ ਤੋਂ ਬਾਹਰ ਆ ਗਏ, ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਕੇ ਡੇਰਾ ਕੀਤਾ। ਬਹੁ ਗਿਣਤੀ ਵੀ ਸਿੱਖ ਸੰਗਤਾਂ ਹਜ਼ੂਰ ਦੇ ਚਰਨਾਂ ਵਿੱਚ ਆਉਂਦੀਆਂ ਉਪਦੇਸ਼ ਧਾਰਨ ਕਰਦੀਆਂ ਨੇ। ਸਾਧ ਸੰਗਤ ਜਦੋਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਆ ਗਏ, ਅਗਲਾ ਦਿਨ ਚੜ੍ਹਨੇ ਤੋਂ ਪਹਿਲਾਂ ਹੀ ਸਾਧ ਸੰਗਤ ਸਵਾ ਪਹਿਰ ਲਗਾਤਾਰ ਉੱਥੇ ਕਹਿਰ ਵਰਤਦਾ ਲਾਹੌਰ ਦੇ ਵਿੱਚ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਆਪਸ ਦੇ ਵਿੱਚ ਹੀ ਜਿਹੜੇ ਚੰਗੇ ਚੰਗੇ ਘਰਾਣਿਆਂ ਵਾਲੇ ਵੀ ਲੋਕ ਸਨ, ਬਿਨਾਂ ਕਾਰਨ ਤੋਂ ਨਿੱਕੀ ਨਿੱਕੀ ਗੱਲ ਤੋਂ ਲੜ ਪੈਂਦੇ, ਆਪਸ ਵਿੱਚ ਲੜ ਕੇ ਮਰ ਜਾਂਦੇ, ਝਗੜਦੇ ਰਹਿੰਦੇ ਸਨ। ਇਹ ਸਤਿਗੁਰੂ ਜੀ ਦਾ ਦਿੱਤਾ ਹੋਇਆ ਜਿਹੜਾ ਸ਼ਰਾਪ ਸੀ, ਸਾਧ ਸੰਗਤ ਹਜ਼ੂਰ ਦਾ ਉਚਾਰਨ ਕੀਤਾ ਹੋਇਆ ਜਿਹੜਾ ਬਚਨ ਸੀ ਪੂਰਾ ਹੋਇਆ। ਫਿਰ ਇਹ ਸ਼ਰਾਪ ਮੁਕਤ ਹੋਣ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਚੱਲ ਕੇ ਆਏ ਨੇ। ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ, ਸਾਨੂੰ ਸ਼ਰਾਪ ਮੁਕਤ ਕਰ ਦੇਵੋ। ਹੇ ਮਹਾਰਾਜ ਸੱਚੇ ਪਾਤਸ਼ਾਹ, ਅੱਗੇ ਤੋਂ ਅਸੀਂ ਪਾਪ ਕਰਮ ਨਹੀਂ ਕਰਾਂਗੇ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਸਿੱਖੀ ਧਾਰਨ ਕਰ ਲਵੋ, ਫਿਰ ਤੁਸੀਂ ਬਖਸ਼ੇ ਜਾਵੋਗੇ। ਜੇ ਗੁਰੂ ਕੀ ਸਿੱਖੀ ਕਮਾ ਲਵੋਗੇ ਨਾ, ਫਿਰ ਬਖਸ਼ੇ ਜਾਵੋਗੇ, ਨਹੀਂ ਤਾਂ ਤੁਹਾਡਾ ਛੁਟਕਾਰਾ ਨਹੀਂ ਹੋਣਾ। ਜੋ ਵਚਨ ਕੀਤਾ ਹੈ ਉਸੇ ਤਰ੍ਹਾਂ ਹੀ ਫਿਰ ਪਰਮੇਸ਼ਰ ਨੂੰ ਭਾਵੇਗਾ, ਇੱਦਾਂ ਹੀ ਹੁੰਦਾ ਰਹੇਗਾ, ਕਹਿਰ ਵਰਤਦਾ ਰਹੇਗਾ ਲਾਹੌਰ ਦੇ ਵਿੱਚ। ਸਤਿਗੁਰੂ ਜੀ ਦਾ ਵਚਨ ਨਹੀਂ ਮੰਨਿਆ, ਕਹਿੰਦੇ ਅਸੀਂ ਮਹਾਰਾਜ ਸਿੱਖੀ ਨਹੀਂ ਕਮਾ ਸਕਦੇ। ਤੇ ਸਤਿਗੁਰੂ ਜੀ ਕਹਿਣ ਲੱਗੇ, ਜੀ ਤੁਸੀਂ ਸਿੱਖੀ ਨਹੀਂ ਕਮਾ ਸਕਦੇ, ਫਿਰ ਅਸੀਂ ਤੁਹਾਡਾ ਸ਼ਰਾਪ ਵੀ ਨਹੀਂ ਬਖਸ਼ ਸਕਦੇ। ਸਾਧ ਸੰਗਤ ਜੀ, ਫਿਰ ਗਰੀਬ ਨਵਾਜ ਧੰਨ ਸਤਿਗੁਰੂ
ਸਾਨੂੰ ਬਖਸ਼ ਲਓ। ਚੰਗੇ ਚੰਗੇ ਘਰਾਣਿਆਂ ਦੇ ਲੋਕ ਮਹਾਰਾਜ ਸਾਡੇ ਆਪਸ ਵਿੱਚ ਬਿਨਾਂ ਕਾਰਨ ਤੋਂ ਨਿੱਕੀ ਨਿੱਕੀ ਗੱਲ ਤੋਂ ਲੜ ਕੇ ਮਰਦੇ ਰਹਿੰਦੇ ਹੈ। ਕੋਈ ਕਿਸੇ ਨੂੰ ਫੱਟ ਮਾਰ ਦਿੰਦਾ, ਕੋਈ ਕਿਸੇ ਨੂੰ ਆ ਕੇ ਵੱਢ ਦਿੰਦਾ, ਇਵੇਂ ਕਹਿਰ ਵਰਤਦਾ ਰਹਿੰਦਾ ਹੈ ਹਰ ਸਮੇਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਵਚਨ ਕੀਤਾ, ਕਹਿਣ ਲੱਗੇ ਭਾਈ ਸਿੱਖੀ ਧਾਰਨ ਕਰ ਲਵੋ, ਕਿਉਂਕਿ ਵੱਡੇ ਸਤਿਗੁਰਾਂ ਦੇ ਤੁਸੀਂ ਫਿਟਕਾਰੇ ਹੋਏ ਹੋ। ਬਖਸ਼ਣ ਯੋਗ ਤਾਂ ਨਹੀਂ ਹੋ, ਵੱਡੇ ਸਤਿਗੁਰਾਂ ਦੇ ਫਿਟਕਾਰੇ ਹੋਏ ਹੋ, ਪਰ ਹਜੂਰ ਦਾ ਜੋ ਵਚਨ ਹੈ ਨਾ ਸਿੱਖੀ ਧਾਰਨ ਕਰਨੇ ਦਾ, ਜੇ ਸਿੱਖੀ ਧਾਰਨ ਕਰ ਲਵੋਗੇ ਤਾਂ ਫਿਰ ਤੁਹਾਡਾ ਇਹ ਸ਼ਰਾਬ ਮੁਕਤ ਹੋ ਸਕਦਾ ਹੈ। ਤੇ ਸਾਧ ਸੰਗਤ ਫੇਰ ਲਾਹੌਰੀਏ ਜਿਹੜੇ ਸਨ ਆਪਣੇ ਵਚਨ ਤੋਂ ਫਿਰ ਗਏ, ਕਹਿਣ ਲੱਗੇ ਮਹਾਰਾਜ ਅਸੀਂ ਸਿੱਖੀ ਨਹੀਂ ਧਾਰਨ ਕਰ ਸਕਦੇ, ਸਿੱਖੀ ਨਹੀਂ ਸਾਡੇ ਤੋਂ ਕਮਾਈ ਜਾਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਅਸੀਂ ਸ਼ਰਾਬ ਮੁਕਤ ਵੀ ਨਹੀਂ ਤੁਹਾਨੂੰ ਕਰ ਸਕਾਂਗੇ। ਗਰੀਬ ਨਵਾਜ ਫਿਰ ਤੀਸਰੇ ਸਰੂਪ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਗਰੀਬ ਨਵਾਜ ਸਤਿਗੁਰਾਂ ਦੀ ਮਹਿਮਾ ਕਹਿਣੇ ਕਥਨੇ ਤੋਂ ਬਾਹਰ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਦੀ ਸ਼ਰਨ ਵਿੱਚ ਲਾਹੌਰ ਤੋਂ ਫਿਰ ਚੱਲ ਕਰਕੇ ਆਏ, ਜਿਨ੍ਹਾਂ ਨੂੰ ਸ਼ਰਾਫ ਮਿਲਿਆ ਸੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆ ਕੇ ਬੇਨਤੀ ਕੀਤੀ ਹੈ, ਮਹਾਰਾਜ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਬਖਸ਼ ਲਾਓ। ਪਹਿਲੇ ਜਾਮੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਸਾਨੂੰ ਸ਼ਰਾਪ ਦਿੱਤਾ ਸੀਗਾ, ਮਹਾਰਾਜ ਤੁਹਾਡੇ ਤੋਂ ਬਿਨਾਂ ਭਲਾ ਸਾਨੂੰ ਕੌਣ ਜਗਤ ਅੰਦਰ ਬਖਸ਼ ਸਕਦਾ ਹੈ, ਜਗਤ ਅੰਦਰ ਤੁਹਾਡੇ ਸਮਾਨ ਕੋਈ ਹੈ ਨਹੀਂ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਕੌਣ ਬਖਸ਼ੇਗਾ, ਕੌਣ ਸਾਨੂੰ ਸ਼ਰਾਪ ਮੁਕਤ ਕਰੇਗਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਘਿਆ ਕੇ ਬਾਰ-ਬਾਰ ਬੇਨਤੀਆਂ ਕੀਤੀਆਂ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਤੁਸੀਂ ਬਖਸ਼ਣ ਯੋਗ ਤਾਂ ਨਹੀਂ ਹੋ, ਕਿਉਂਕਿ ਗੁਰ ਬਾਬਾ ਫਿਟ ਕੇ ਸੇ ਜਗਤ ਫਿੱਟੇ। ਕਹਿੰਦੇ ਜਿਹੜੇ ਸਤਿਗੁਰਾਂ ਦੇ ਵੱਡੇ ਬਾਬਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਫਿਟਕਾਰੇ ਹੋਏ ਹਨ, ਜਗਤ ਵੀ ਉਹਨਾਂ ਨੂੰ ਲਾਹਣਤਾ ਹੀ ਪਾਉਂਦਾ ਹੈ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਆਖਰਕਾਰ ਵਿਚਾਰ ਕੀਤੀ, ਕਹਿਣ ਲੱਗੇ ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿ ਹੱਥ ਇਹਨਾਂ ਵਿਚਾਰੇ। ਇਹ ਮਾਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ। ਸਾਧ ਸੰਗਤ ਜੀ ਗੌੜੀ ਕੀ ਵਾਰ ਅੰਦਰ ਸ਼ਲੋਕ ਆਉਂਦਾ, 14ਵਾਂ ਸ਼ਲੋਕ ਹੈ, ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜ੍ਹੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਉਸ ਸਮੇਂ ਕਹਿੰਦੇ ਲਾਹੌਰ ਚੂਨਾ ਮੰਡੀ ਵਿੱਚ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰ ਲਿਆ ਸੀਗਾ। ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਲਾਹੌਰੀਏ ਚੱਲ ਕਰਕੇ ਆਏ ਸਨ, ਹਜੂਰ ਨੇ ਵਿਚਾਰ ਕਰਕੇ ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿਣ ਲੱਗੇ ਭਲਿਓ ਸਿੱਖੀ ਧਾਰਨ ਕਰ ਲਵੋ। ਜੋ ਵੱਡੇ ਸਤਿਗੁਰਾਂ ਦਾ ਵਚਨ ਹੈ ਨਾ, ਸਿੱਖੀ ਧਾਰਨ ਕਰ ਲਵੋ, ਸਿੱਖੀ ਕਮਾ ਲਵੋਗੇ ਤਾਂ ਹੀ ਤੁਸੀਂ ਬਖਸ਼ੇ ਜਾਵੋਗੇ, ਨਹੀਂ ਤਾਂ ਤੁਸੀਂ ਬਖਸ਼ੇ ਨਹੀਂ ਜਾਣਾ। ਫਿਰ ਕਹਿਣ ਲੱਗੇ ਆਖਰਕਾਰ ਮਹਾਰਾਜ ਠੀਕ ਹੈ ਅਸੀਂ ਸਿੱਖੀ ਕਮਾਵਾਂਗੇ। ਮਹਾਰਾਜ ਆਪ ਜੀ ਦੀ ਸਿੱਖੀ ਧਾਰਨ ਕਰ ਲੈਂਦੇ ਹਾਂ। ਸਾਧ ਸੰਗਤ ਜੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸ਼ਲੋਕ ਉਚਾਰਨ ਕੀਤਾ ਸੀਗਾ, ਜਿਹੜਾ ਲਾਹੌਰ ਦੇ ਵਿੱਚ ਸਭ ਨੂੰ ਸ਼ਰਾਪ ਮਿਲਿਆ ਹੋਇਆ ਸੀਗਾ। ਆਪਸ ਵਿੱਚ ਲੜ ਕਰਕੇ ਸਾਰੇ ਹੀ ਮਰਦੇ ਸਨ, ਕੱਟਾ ਵੱਢੀ ਕਰ ਦਿੰਦੇ ਸਨ। ਗਰੀਬ ਨਵਾਜ ਸਤਿਗੁਰੂ ਜੀ ਨੇ ਫਿਰ ਸ਼ਰਾਪ ਮੁਕਤ ਕੀਤਾ ਜਦੋਂ ਸਿੱਖੀ ਨੂੰ ਧਾਰਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹਨ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਮਹੱਲਾ ਤੀਜਾ, ਇਹ ਤੀਸਰੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸਾਧ ਸੰਗਤ ਜੀ ਸ਼ਲੋਕ ਹੈ। ਫਿਰ ਹਜੂਰ ਨੇ ਇਹ ਉਚਾਰਨ ਕਰ ਦਿੱਤਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਕਹਿੰਦੇ ਕਿ ਜਿਹੜਾ ਲਾਹੌਰ ਸ਼ਹਿਰ ਹੈ ਨਾ, ਜਿੱਥੇ ਹਰ ਸਮੇਂ ਕਹਿਰ ਹੀ ਹੁਣ ਵਰਤਦਾ ਰਹਿੰਦਾ ਹੈ, ਆਪਸ ਵਿੱਚ ਲੜ ਕਰਕੇ ਲੋਕ ਇੱਕ ਦੂਜੇ ਨੂੰ ਕੱਟ ਵੱਢ ਕਰਕੇ ਮਰਦੇ ਰਹਿੰਦੇ ਹੈ, ਇਹ ਕਹਿਰ ਦੂਰ ਹੋ ਜਾਵੇਗਾ ਤੇ ਅੰਮ੍ਰਿਤਸਰ ਦੀ ਤਰ੍ਹਾਂ ਇਹਦੇ ਸਮਾਨ ਸਿਫਤੀ ਦਾ ਘਰ ਬਣ ਜਾਵੇਗਾ, ਪਰਮੇਸ਼ਰ ਦੀਆਂ ਸਿਫਤਾਂ ਦਾ ਘਰ ਬਣ ਜਾਵੇਗਾ। ਇਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰ ਦੇ ਦਿੱਤਾ ਹੈ।
क्योंकि साध संगत जी गरीब नवाज अंतरजामी महाराज सच्चे पातशाह जानते हैं कि पंजवें स्वरूप अंदर श्री अमृतसर साहिब की पावन धरती ते जो श्री हरमंदर साहिब जो अकाल पुरख वाहिगुरु परमेश्वर हरि का मंदिर इत्थे बनावना है, हर समय अकाल पुरख वाहिगुरु का जस होना है। ये हजूर ने ते सदर्श महाराज सच्चे पातशाह जी ने वचन कीते हैं। साध संगत जी इस पावन दोहां सलोकां दे विचों सेध मिलती है। महाराज सच्चे पातशाह जी ने तात्पर्य रखे है कि देखो जे सतगुरु जी तो जेड़ा जीव बेमुख हो जाता है ना, जेड़ा महाराज सच्चे पातशाही का सराफिया जावे उन्हें कोई साध संगत मुक्त नहीं कर सकता। दुनिया की कोई भी ऐसी ताकत नहीं है जो गुरु तो बेमुख होए नूं महाराज सच्चे पातशाह जी तो जेड़ा सराफिया जावे उन्होंने शराब मुक्त कर देवे। फिर महाराज सच्चे पातशाह सतगुरु जी विच ऐसी समर्था है, गरीब नवाज सतगुरु जी चाहण तां साध संगत जी जीव नूं बख्श सकते हैं, नहीं तो कोई अपना बल नहीं है, अपना कोई चारा नहीं, ना ही तिन्हां लोकां विच कोई ऐसी दैवी शक्ति है जो सतगुरां दे फिटकारे होए नूं कोई बचा लवे, कोई दिती हुई सराफी नूं जेड़ा कोई शराब मुक्त कर देवे, किसी विच ऐनी शक्ति नहीं है। इसलिए महाराज सच्चे पातशाही ते सानू सन्मुख हो करके रहना चाहिए है। सतगुरु जी का भय अपने हिरदे अंदर धारण करके रखना चाहिए। पर साध संगत जी पता नहीं की कारण है, ऐसी साड़ी बेसमझता है, साड़ी मत ते ऐसा भरम रूपी पड़दा पिया होया है। सतगुरां दा भय साडे मन दे विच रत्ता भर भी नहीं है। गरीब नवाज महाराज सच्चे पातशाही का भय साडे मन दे विच खत्म हुंदा जा रहा है। जे भय होवे ते साध संगत जी गुरु की हजूरी विच बैठ करके वैसे कदे पाप कर्म ना करिए। अज बहुताप दे विच देखिया जांदा है साध संगत जी गरीब नवाज धन श्री गुरु ग्रंथ साहिब महाराज सच्चे पातशाही की हजूरी विच बैठ करके कई बार तो जेड़े पाठी सिंह हुंदे है साध संगत जे देख लेंदे कि सामने कोई संगत विच नहीं आ रहा तो मोबाइल फोन कढ़ के ते महाराज की हजूरी विच ही साध संगत जी वीडियो देख रहे हुंदे है, फोन के उपर लगे हुंदे है। रत्ता भर भी महाराज की हजूरी विच बैठ करके थोड़ा जिन्ना भै नहीं रहा, ਜਾਂ फिर महाराज सच्चे पातशाह की हजूरी विच बैठ के भी गल्लां करी जानियां। साध संगत जी अखंड पाठ साहिब श्री गुरु ग्रंथ साहिब महाराज की पावन बाणी का प्रवाह चल रहा हुंदा है ते कई आपस विच बैठ के ते गल्लां कर रहे हुंदे है। पातशाही की हजूरी विच बैठ करके भी असीं गल्लां बातां करने तो संकोच नहीं करते। और महाराज सच्चे पातशाह सतगुरु जी का जे भै होवे ना साडे मन भी तो इदां कदे करिए ही ना। गरीब नवाज धन श्री गुरु ग्रंथ साहिब महाराज सच्चे पातशाही की हजूरी विच बैठ के कई बार लत्तां पैरां ही खुरकी जाते हैं, कई बार मूँह के उपर हथ मारी जाना, झूठे हथ उदां ही महाराज सच्चे पातशाही के स्वरूप नूं फिर लाउंदे हैं। गरीब नवाज सतगुरु जी कृपा करन सानू समत बख्शण। साध संगत जी महाराज सच्चे पातशाह सतगुरां दे सन्मुख हो करके रहना चाहिए। ये दो सलोकां विच महाराज सच्चे पातशाह ने गुझा भेद रख के सानू उपदेश बख्शिश किया है कि जे सतगुरु जी का फिटकारिया जावे तो उन्होंने कोई दुनिया की ताकत नहीं है जिहड़ा शराब मुक्त कर देवे। महाराज सच्चे पातशाह चाहण तां ही जीव बख्शिया जा सकता है। यो ही महाराज सच्चे पातशाह सतगुरु नानक देव साहिब महाराज जी अंतरी भाव दे विच हुण फरमान कर रहे हैं। पहला लाहौर सहर जहर कहर सवा पहर। धन गुरु नानक देव साहिब महाराज सच्चे पातशाह
ਹਜ਼ੂਰ ਨੇ ਅੰਤਰੀ ਭਾਵ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਕਹਿੰਦੇ ਹਨ ਜੀਵ ਦਾ ਸਰੀਰ ਰੂਪੀ ਇਹ ਸਾਧ ਸੰਗਤ ਜੀ ਲਾਹੌਰ ਦਾ ਸ਼ਹਿਰ ਬਣਿਆ ਹੈ। ਲਾਹੌਰ ਸ਼ਹਿਰ, ਲਾਹੌਰ ਜਿਹੜਾ ਕਹਿੰਦਾ ਹਰ ਸਮੇਂ ਤ੍ਰਿਸ਼ਨਾ ਹੀ ਹਰ ਸਮੇਂ ਕਰਦਾ ਰਹਿੰਦਾ, ਆ ਵੀ ਪਦਾਰਥ ਲੈ ਆਓ ਲੈ ਆਓ ਲੈ ਆਓ, ਹਰ ਸਮੇਂ ਪਦਾਰਥਾਂ ਦੇ ਧਨ ਦੀ ਭੁੱਖ ਦੇ ਵਿੱਚ ਲਾਲਸਾ ਵਿੱਚ ਲੱਗਾ ਰਹਿੰਦਾ ਹੈ। ਇਹ ਜੀਵ ਦੀ ਅਜਿਹੀ ਹਾਲਤ ਹੈ। ਸਰੀਰ ਰੂਪੀ ਸ਼ਹਿਰ ਦੇ ਅੰਦਰ ਹਰ ਪਰ ਹੋਰ ਵੀ ਲਾਲਸਾ ਵੱਧ ਗਈ। ਜ਼ੁਬਾਨ ਕਹਿੰਦੀ ਸੀ ਕਿ ਪਦਾਰਥ ਛਕ ਕਰਕੇ ਤ੍ਰਿਪਤ ਹੋ ਜਾਵਾਂਗੇ, ਹੋਰ ਵੀ ਜਵਾਦ ਰਸਾਂ ਕਸਾਂ ਦੀ ਲਾਲਸਾ ਵੱਧ ਗਈ। ਪੈਰ ਕਹਿੰਦੇ ਸਨ ਤੁਰ ਕਰਕੇ ਇੱਥੇ ਜਾਣੇ ਕਰਕੇ ਤ੍ਰਿਪਤ ਹੋ ਜਾਵਾਂਗੇ, ਨਹੀਂ ਹੋਏ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਜ਼ਹਿਰ ਕਹਿਰ ਸਵਾ ਪਹਿਰ। ਸਵਾ ਪਹਿਰ ਤੋਂ ਭਾਵ ਸਵਾਇਆ ਸਵਾਇਆ ਜਿਹੜੇ ਵਿਸ਼ੇ ਹਨ, ਇਹ ਹਰ ਸਮੇਂ ਵਿਸ਼ਿਆਂ ਦੀ ਜ਼ਹਿਰ ਵੱਧਦੀ ਜਾ ਰਹੀ ਹੈ। ਮਹਲਾ ਤੀਜਾ ਲਾਹੌਰ ਸ਼ਹਿਰ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਫਿਰ ਕਿਵੇਂ ਇਹ ਜੀਵ ਦਾ ਪਾਰ ਉਤਾਰਾ ਹੋ ਸਕਦਾ ਹੈ? ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਹੈ, ਲਾਹੌਰ ਹੋਰ ਕੀ ਹੈ ਸਾਧ ਸੰਗਤ ਜੀ, ਜਿਹੜੀ ਦਵੈਸ਼ ਮਨ ਵਿੱਚ ਲੱਗੀ ਹੋਈ ਹੈ। ਲਾ ਉਹਨੂੰ ਲਾ ਦੇਣਾ ਕਰੇ ਤੇ ਫਿਰ ਤਾਂ ਕਹਿੰਦੇ ਅੰਮ੍ਰਿਤ ਦੀ ਨਿਆਈ ਇਹ ਸਾਰ ਸ਼ੁਭ ਗੁਣਾ ਰੂਪੀ ਸਾਰ ਪਰਮੇਸ਼ਰ ਦੇ ਪ੍ਰੇਮ ਰੂਪੀ ਜਲ ਦੇ ਨਾਲ ਜੀਵ ਦਾ ਹਿਰਦਾ ਰੂਪੀ ਸਾਰ ਭਰ ਜਾਂਦਾ ਹੈ। ਹਿਰਦਾ ਰੂਪੀ ਸਰੋਵਰ ਪਰਮੇਸ਼ਰ ਦੇ ਪ੍ਰੇਮ ਰੂਪੀ ਜਲ ਦੇ ਨਾਲ ਭਰ ਜਾਂਦਾ ਹੈ। ਸਿਫਤ ਧਾਰਨ ਕਰਕੇ ਅੰਮ੍ਰਿਤ ਵਰਗਾ ਬਣ ਗਿਆ ਹੈ। ਸਿਫਤੀ ਦਾ ਘਰ ਇਉਂ ਕਹਿ ਲਓ ਕਿ ਜਿਵੇਂ ਸਿਫਤਾਂ ਦਾ ਹੀ ਘਰ ਬਣ ਗਿਆ ਹੋਵੇ। ਹਰ ਸਮੇਂ ਪਰਮੇਸ਼ਰ ਦੀਆਂ ਹੀ ਸਿਫਤਾਂ ਹੁੰਦੀਆਂ ਨੇ, ਕਿਉਂਕਿ ਤ੍ਰਿਸ਼ਨਾ ਬੁਝਣੇ ਕਰਕੇ ਹੀ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਧਿਆਨ ਜੁੜਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਸਿਫਤਾਂ ਦਾ ਹੀ ਇਹ ਘਰ ਬਣ ਗਿਆ ਹੈ। ਮਹਲਾ ਪਹਿਲਾ ਉਦੋਂ ਸਾਹੈ ਕਿਆ ਨਿਸ਼ਾਨੀ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਲਾਹੌਰ ਦੇ ਵਿੱਚ ਰਹਿਣ ਵਾਲਾ ਜਿਹੜਾ ਉਦੋਂ ਸ਼ਾਹੂਕਾਰ ਹੈ ਨਾ, ਉਦੋਂ ਨਾਮੇ ਸ਼ਾਹੂਕਾਰ, ਉਹਦੀ ਕੀ ਨਿਸ਼ਾਨੀ ਹੈ? ਇਹ ਸ਼ਲੋਕ ਦੇ ਵੀ ਸਾਧ ਸੰਗਤ ਜੀ ਦੋ ਅਰਥ ਆਵਣਗੇ, ਇੱਕ ਬਾਹਰੀ ਭਾਵ ਦੇ ਵਿੱਚ ਅਤੇ ਇੱਕ ਅੰਤਰੀ ਭਾਵ ਦੇ ਵਿੱਚ। ਇੱਕ ਬਾਹਰੀ ਭਾਵ ਦੇ ਵਿੱਚ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਪ੍ਰਤੱਖ ਸਵਾਲ ਕਰਨ ਦੇ ਸਿੱਖਾਂ ਦੇ ਕਿ ਮਹਾਰਾਜ ਜਿਹੜਾ ਉਦੋਂ ਨਾਮੇ ਸ਼ਾਹੂਕਾਰ, ਉਹਦੀ ਕੀ ਨਿਸ਼ਾਨੀ ਹੈ? ਲਾਹੌਰ ਦੇ ਵਿੱਚ ਰਹਿਣ ਵਾਲਾ ਬੜਾ ਹੀ ਧਨਾਢ ਪੁਰਸ਼ ਹੈ। ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਇੱਕ ਪ੍ਰਤੱਖ ਹਜ਼ੂਰ ਨੇ ਸਤ ਸੰਗਤ ਜੀ ਵਚਨ ਕਰਕੇ ਸਮਝਾਇਆ ਹੈ ਕੀ ਨਿਸ਼ਾਨੀ ਹੈ, ਕਿੱਦਾਂ ਦਾ ਉਹਦਾ ਜੀਵਨ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਤੋੜ ਨ ਆਵੇ ਅੰਨੀ। ਉਦੋਂ ਸਾਹੈ ਕਿਆ ਨਿਸ਼ਾਨੀ, ਪਹਿਲਾਂ ਸਵਾਲ ਕੀਤਾ ਹੈ ਸਿੱਖਾਂ ਨੇ
ਮਹਾਰਾਜ ਸੱਚੇ ਪਾਤਸ਼ਾਹ ਉਦੋਂ ਨਾਮੇ ਸ਼ਾਹੂਕਾਰ ਦੀ ਕੀ ਨਿਸ਼ਾਨੀ ਹੈ? ਇਹ ਸਤਿਗੁਰੂ ਜੀ ਜਵਾਬ ਦੇ ਰਹੇ ਆ, ਕਹਿੰਦੇ ਹਨ ਤੋਟ ਨਾ ਆਵੇ ਅੰਨੀ। ਅੰਨ ਦੀ ਕਦੇ ਤੋਟ ਨਹੀਂ ਆਉਂਦੀ, ਇੰਨਾ ਜ਼ਿਆਦਾ ਉਹਦੇ ਕੋਲ ਧਨ ਅਤੇ ਪਦਾਰਥ ਨੇ, ਇੰਨਾ ਜ਼ਿਆਦਾ ਅਖੁੱਟ ਅੰਨ ਹੈ, ਕਦੇ ਤੋਟ ਆਉਂਦੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਉਦੋਂ ਨਾਮੇ ਸ਼ਾਹੂਕਾਰ ਹੈ ਨਾ, ਵਸਦਾ ਵੀ ਆਪਣੇ ਘਰ ਦੇ ਵਿੱਚ ਹੀ ਹੈ। ਤੇ ਫਿਰ ਕਹਿੰਦੇ ਹਨ ਜਿਹੜੀਆਂ ਉਹਦੀਆਂ ਰੰਨਾਂ ਨੇ, ਫਿਰ ਕੁੜੀ ਹਨ, ਕੁੜੀਆਂ ਨੇ, ਭਾਵ ਉਹਦੀਆਂ ਕਿੰਨੀਆਂ ਹੀ ਰੰਨਾਂ ਤੇ ਕਿੰਨੀਆਂ ਹੀ ਕੁੜੀਆਂ ਨੇ। ਉਦੋਂ ਨਾਮੇ ਸ਼ਾਹੂਕਾਰ ਦੀਆਂ ਧੰਮੀ ਬੜਾ ਹੀ ਘਰ ਦੇ ਵਿੱਚ ਧਮੱਚੜ ਪਾ ਰੱਖਦੀਆਂ ਨੇ। ਧੰਮੀ ਨਾਮ ਧਮੱਚੜ ਦਾ ਹੈ ਤੇ ਧਮੱਚੜ ਰੌਲੇ ਨੂੰ ਆਖਿਆ ਜਾਂਦਾ ਹੈ। ਘਰ ਦੇ ਵਿੱਚ ਬਹੁਤਾ ਵੱਡਾ ਪਰਿਵਾਰ ਹੋਣੇ ਕਰਕੇ, ਬਹੁਤੀਆਂ ਨਾਰਾਂ, ਬਹੁਤੀਆਂ ਧੀਆਂ ਹੋਣੇ ਕਰਕੇ ਕਹਿੰਦੇ ਕਿ ਬੜਾ ਹੀ ਧਮੱਚੜ ਰੌਲਾ ਹੀ ਪਾ ਰੱਖਦੀਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 7 ਰੰਨਾਂ ਹਨ ਉਦੋਂ ਨਾਮੇ ਸ਼ਾਹੂਕਾਰ ਦੀਆਂ। ਸਤੀ ਰੰਨੀ ਘਰੇ ਸਿਆਪਾ, ਤੇ ਘਰ ਦੇ ਵਿੱਚ ਸਿਆਪਾ ਪਿਆ ਹੀ ਰਹਿੰਦਾ ਕਿਸੇ ਨਾ ਕਿਸੇ ਗੱਲੋਂ। ਇੱਕ ਸ਼ਾਹੂਕਾਰ ਹੈ, ਉਦੋਂ ਨਾਮੇ ਸ਼ਾਹੂਕਾਰ ਤੇ 7 ਉਹਦੀਆਂ ਘਰ ਵਾਲੀਆਂ ਰੰਨਾਂ ਨੇ। ਕਿਸੇ ਨਾ ਕਿਸੇ ਕਰਕੇ, ਕੋਈ ਕਿਸੇ ਗੱਲ ਕਰਕੇ ਮੂੰਹ ਵੱਟ ਲੈਂਦੀ, ਕੋਈ ਕਿਸੇ ਗੱਲ ਕਰਕੇ, ਤੇ ਪਰਿਵਾਰ ਵੱਡਾ ਹੋਣੇ ਕਰਕੇ, ਜਾਂ ਫਿਰ ਕਦੇ ਕਿਸੇ ਦੀ ਮੌਤ ਹੋ ਗਈ, ਕਿਸੇ ਦੀ ਮੌਤ ਹੋ ਗਈ ਤੇ ਸਿਆਪਾ ਪਿਆ ਹੀ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਦੇ ਝੂਠੇ ਕੰਮਾਂ ਕਰਕੇ ਰੋਂਦੀਆਂ ਹੀ ਰਹਿੰਦੀਆਂ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਹੈ। ਕਹਿੰਦੇ ਫਿਰ ਇੱਦਾਂ ਦਾ ਇਹਦਾ ਜੀਵਨ ਹੈ ਉਦੋਂ ਨਾਮੇ ਸ਼ਾਹੂਕਾਰ ਦਾ, ਜੋ ਲੇਵੈ ਸੋ ਦੇਵੈ ਨਾਹੀਂ। ਜੇਕਰ ਕਿਸੇ ਕੋਲ ਧਨ ਪਦਾਰਥ ਕੋਈ ਲੈ ਲੈਂਦਾ, ਕੋਈ ਗਹਿਣਾ ਲੈ ਲੈਂਦਾ, ਜ਼ੇਵਰਾਤ ਲੈ ਲੈਂਦਾ, ਤੇ ਫਿਰ ਉਹਨੂੰ ਦਿੰਦਾ ਨਹੀਂ ਵਾਪਸ। ਇੱਦਾਂ ਦਾ ਕਹਿੰਦੇ ਉਦੋਂ ਨਾਮੇ ਸ਼ਾਹੂਕਾਰ ਦਾ ਜੀਵਨ ਹੈ। ਐਸਾ ਕਹਿੰਦੇ ਇਹਦਾ ਕਿਰਦਾਰ ਗਿਰਿਆ ਹੈ। ਖੱਟੇ ਦਮ ਸਹਮੀ, ਤੇ ਦਮ ਕਹਿੰਦੇ ਹਰ ਸਮੇਂ ਦਮੜੇ ਹੀ ਖੱਟਦਾ ਰਹਿੰਦਾ ਹੈ। ਸਹਮੀ ਹੁੰਦਾ ਹੈ ਕਿਸੇ ਨੂੰ ਦੁੱਖ ਦੇ ਕਰਕੇ ਦਮੜੇ ਖੋਣਾ, ਜ਼ਬਰਦਸਤੀ ਕਿਸੇ ਕੋਲ ਜਾਂ ਅਤਿਆਚਾਰ ਕਰਨੇ, ਜ਼ਬਰਦਸਤੀ ਕਿਸੇ ਕੋਲ ਦਮੜੇ ਖੋਹ ਲੈਣੇ, ਪਦਾਰਥ ਖੋਹ ਲੈਣੇ, ਕੋਈ ਵਸਤੂ ਖੋਹ ਲੈਣੀ। ਇੱਦਾਂ ਕਹਿੰਦੇ ਹਰ ਸਮੇਂ ਇਹ ਖੱਟਦਾ ਰਹਿੰਦਾ ਹੈ। ਇਹਨਾਂ ਕਾਰਨਾਂ ਕਰਕੇ ਬਹੁਤ ਸਾਰਾ ਅੰਨ ਅਤੇ ਪਦਾਰਥ ਉਦੋਂ ਨਾਮੇ ਸ਼ਾਹੂਕਾਰ ਦੇ ਵਿੱਚ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਹੁਣ ਅੰਤਰੀ ਭਾਵ ਦੇ ਵਿੱਚ ਜਗਿਆਸੂ ਦੇ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਬੇਨਤੀ ਕਰਦੇ ਹੈ। ਜਗਿਆਸੂ ਰੂਪ ਵਿੱਚ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਉਦੋਂ ਸਾਹ ਕਿਆ ਨਿਸ਼ਾਨੀ। ਇਹ ਗਰੀਬ ਨਵਾਜ ਸਤਿਗੁਰੂ ਜੀ ਜਿਹੜਾ ਇਹ ਜੀਵ ਹੈ, ਇਹ ਮਨ ਰੂਪੀ ਜਿਹੜਾ ਸ਼ਾਹੂਕਾਰ ਹੈ, ਹਰ ਸਮੇਂ ਜਿਹੜਾ ਉਦੋਂ ਹੋ ਕਰਕੇ ਜਗਤ ਅੰਦਰ ਉਤਸ਼ਾਹਤ ਹੋ ਕਰਕੇ ਪ੍ਰਗਟ ਹੋ ਕਰਕੇ ਰਹਿੰਦਾ ਹੈ। ਇਹਦੀ ਮਹਾਰਾਜ ਕੀ ਨਿਸ਼ਾਨੀ ਹੈ? ਸਾਹੀ ਨਾਮ ਸਿਆਹੀ ਦਾ ਕਾਲਖ ਦਾ ਵੀ ਹੈ, ਜਿਸ ਦੇ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਅਵਿਦਿਆ ਰੂਪ ਕਾਲਖ ਹਰ ਸਮੇਂ ਉਦੈ ਹੋ ਕਰਕੇ ਰਹਿੰਦੀ। ਇਹਦੀ ਕੀ ਨਿਸ਼ਾਨੀ ਹੈ? ਕਹਿੰਦੇ ਹਨ ਮਨ ਰੂਪੀ ਸ਼ਾਹੂਕਾਰ ਦੇ ਕੋਲ ਅੰਨੀ ਕਹਿੰਦੇ ਨੇ ਦਵੈਤ ਨੂੰ, ਅੰਨ ਕਹਿੰਦੇ ਨੇ ਹੋਰ ਨੂੰ, ਹੋਰ ਦਵੈਤ ਨੂੰ ਆਖਿਆ ਜਾਂਦਾ ਹੈ। ਭਾਵ ਤੋਟ ਨਾ ਆਵੇ ਅੰਨੀ। ਹੋਰ ਜਿਹੜੀ ਦਵੈਤ ਈਰਖਾ ਹੈ ਨਾ, ਇਹ ਕਦੇ ਵੀ ਮਨ ਦੇ ਵਿੱਚ ਤੋਟ ਆਉਂਦੀ ਨਹੀਂ। ਇੰਨੀ ਜ਼ਿਆਦਾ ਹਰ ਸਮੇਂ ਈਰਖਾ ਧਾਰਨ ਕਰਕੇ ਰੱਖਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਉਦੋਂ ਇਹ ਸ਼ਾਹੂਕਾਰ ਹੈ ਨਾ, ਜਿਸ ਦੇ ਮਨ ਦੇ ਵਿੱਚ ਸਤ ਸੰਗਤ ਜੀ ਅਵਿਦਿਆ ਦੀ ਕਾਲਖ ਸੀਹ ਜਿਹੜੀ ਪ੍ਰਤੱਖ ਪ੍ਰਗਟ ਹੋਣਾ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਈਰਖਾ ਨੂੰ ਧਾਰਨ ਕਰਨ ਕਰਕੇ ਹਰ ਸਮੇਂ ਘਰੇ ਹੀ ਬੁੱਠੀ ਸੰਸਾਰ ਰੂਪੀ ਘਰ ਦੇ ਵਿੱਚ ਹੀ ਟਿਕ ਕਰਕੇ ਰਹਿੰਦਾ ਹੈ।
ਕਦੇ ਪਰਮੇਸ਼ਰ ਦੇ ਦਰ ਤੇ ਜਾਂਦਾ ਨਹੀਂ, ਜਗਤ ਤੋਂ ਮੁਕਤ ਨਹੀਂ ਹੋ ਸਕਦਾ। ਊੜੇ ਰੰਨੀ ਧੰਮੀ। ਔਰ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਵਾਸ਼ਨਾ ਰੂਪੀ ਕੁੜੀਆਂ ਹਨ। ਇਹ ਜੀਵ ਦੀਆਂ ਵਾਸ਼ਨਾ ਰੂਪੀ ਕੁੜੀਆਂ ਨੇ। ਔਰ ਜਿਹੜੀ ਸਾਧ ਸੰਗਤ ਜੀ ਜਿਹੜੇ ਇਹ 5 ਗਿਆਨ ਇੰਦਰੀਆਂ ਨੇ, ਫਿਰ ਈਰਖਾ ਤੇ ਤ੍ਰਿਸ਼ਨਾ ਇਹ 7 ਬਣ ਜਾਂਦੀਆਂ ਨੇ। 5 ਗਿਆਨ ਇੰਦਰੀਆਂ, ਈਰਖਾ, ਤ੍ਰਿਸ਼ਨਾ 7 ਕਹਿੰਦੇ ਹਨ ਇਸ ਜੀਵ ਦੀਆਂ ਇਸਤਰੀਆਂ ਹਨ। ਸਤੀ ਰੰਨੀ ਘਰੇ ਸਿਆਪਾ। ਇਹ ਕਹਿੰਦੇ ਹਨ ਕਿ ਜਿਹੜੀਆਂ 7 ਰੰਨਾਂ ਹੈ ਨਾ, 5 ਗਿਆਨ ਇੰਦਰੀਆਂ, ਫਿਰ ਈਰਖਾ ਤੇ ਤ੍ਰਿਸ਼ਨਾ, ਇਹ ਪੰਜੇ ਜਿਹੜੀਆਂ 5 ਤੇ 2 7 ਜਿਹੜੀਆਂ ਸਾਧ ਸੰਗਤ ਜੀ ਮਨ ਰੂਪ ਸ਼ਾਹੂਕਾਰ ਦੀਆਂ, ਇਹ ਮੰਨ ਲਓ ਕਿ ਜਿਵੇਂ ਇਸਤਰੀਆਂ ਹਨ। ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਸਤੀ ਰੰਨੀ ਘਰੇ ਸਿਆਪਾ। ਕਹਿੰਦੇ ਸਰੀਰ ਰੂਪੀ ਘਰ ਇਹ ਹਿਰਦੇ ਦੇ ਅੰਦਰ ਹਰ ਸਮੇਂ ਸਿਆਪਾ ਹੀ ਪਾ ਕਰਕੇ ਰੱਖਦੀਆਂ ਹਨ। ਦੁਨੀਆ ਦੇ ਝੂਠੇ ਕੰਮਾਂ ਦੇ ਵਿੱਚ ਹਰ ਸਮੇਂ ਰੋਣਾ ਪਿੱਟਣਾ ਲੱਗਾ ਰਹਿੰਦਾ ਹੈ। ਹਰ ਸਮੇਂ ਸੰਸਾਰ ਦੇ ਤ੍ਰਿਸ਼ਨਾ ਦਾ ਇਹ ਭੁੱਖ ਲੱਗੀ ਰਹਿੰਦੀ ਹੈ ਸੰਸਾਰ ਦੀ। ਤੇ ਈਰਖਾ, ਕਦੇ ਕਿਸੇ ਨਾਲ ਈਰਖਾ, ਕਦੇ ਕਿਸੇ ਨਾਲ ਈਰਖਾ, ਝਗੜਾ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੇ 5 ਗਿਆਨ ਇੰਦਰੀਆਂ, ਈਰਖਾ ਤੇ ਤ੍ਰਿਸ਼ਨਾ, ਇਹ ਹਰ ਸਮੇਂ ਦੁਨੀਆ ਦੇ ਕੰਮਾਂ ਦੇ ਵਿੱਚ ਹੀ ਕਹਿੰਦੇ ਸਹਿੜ ਕਰਕੇ, ਦੁਨੀਆ ਦੇ ਝਗੜੇ ਹੀ ਸਹਿੜ ਕਰਕੇ ਰੱਖਦੀਆਂ ਹਨ। ਤੇ ਦੁਨੀਆ ਦੇ ਝੂਠੇ ਕੰਮਾਂ ਵਿੱਚ ਹਰ ਸਮੇਂ ਰੋਂਦੀਆਂ ਰਹਿੰਦੀਆਂ ਹਨ। ਇਹ ਅਗਿਆਤ ਜੀਵ ਦੀ ਅਜਿਹੀ ਹਾਲਤ ਹੈ, ਜੋ ਕੁਝ ਪ੍ਰਮਾਤਮਾ ਨੇ ਦਾਤਾਂ ਦਿੱਤੀਆਂ ਨੇ, ਦੁਬਾਰਾ ਪਰਮੇਸ਼ਰ ਦੇ ਚਰਨਾਂ ਵਿੱਚ ਆਪਾਂ ਨੂੰ ਜਿੱਤ ਨਹੀਂ ਕਰਦਾ। ਜੋ ਲੇਵੈ ਸੋ ਦੇਵੈ ਨਾਹੀ। ਅਥਵਾ ਪਰਮੇਸ਼ਰ ਨੇ ਸਵਾਸ ਦਿੱਤੇ ਸਨ ਸਿਮਰਨ ਕਰਨ ਦੇ ਵਾਸਤੇ, ਪਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ। ਪਰਮੇਸ਼ਰ ਦਾ ਸਿਮਰਨ ਕਰਨ ਰੂਪ ਇਸ ਵਾਸਾਂ ਨੂੰ ਮੋੜਦਾ ਨਹੀਂ ਹੈ। ਤੇ ਹਰ ਸਮੇਂ ਕਹਿੰਦੇ ਕਿ ਸੰਸਾਰ ਦੇ ਅੰਦਰ ਵਿਸ਼ੇ ਵਾਸ਼ਨਾ ਵਿੱਚ ਗਲਤਾਨ ਹੋ ਕੇ ਮੰਦ ਕਰਮਾਂ ਰੂਪੀ ਦਮੜੇ ਹਰ ਸਮੇਂ ਖੱਟਦਾ ਰਹਿੰਦਾ ਹੈ। ਸਹਮੇ ਵਿਸ਼ੇਸ਼ ਕਰਕੇ ਦੁਖੀ ਹੋ ਕਰਕੇ ਕਦੇ ਕਿਸੇ ਦਰ ਦੇ ਅੱਗੇ ਜਾ ਕੇ ਫਰਿਆਦਾਂ ਕਰਦਾ, ਕਦੇ ਕਿਸੇ ਦਰ ਦੇ ਅੱਗੇ ਜਾ ਕਰਕੇ ਬਾਰ-ਬਾਰ ਫਰਿਆਦਾਂ ਕਰ ਕਰਕੇ ਦੁਖੀ ਹੋ ਕਰਕੇ ਇਸ ਸੰਸਾਰ ਦੇ ਮੰਦ ਕਰਮਾਂ ਰੂਪੀ ਦਮੜੇ ਖੱਟਦਾ ਰਹਿੰਦਾ ਹੈ। ਸਾਧ ਸੰਗਤ ਜੀ ਇਹ ਸ਼ਲੋਕ ਅੰਦਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਹਰੀ ਭਾਵ ਤੇ ਅੰਦਰੀ ਭਾਵ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇੱਕ ਸਾਧ ਸੰਗਤ ਜੀ ਮਹਾਤਮਾ ਨੂੰ ਡਿੱਠਾ। ਉਹ ਪਹਿਲਾਂ ਬੜੇ ਪ੍ਰਤਾਪ ਵਾਲਾ ਸੀ, ਬਹੁਤ ਬੰਦਗੀ ਕਰਿਆ ਕਰਦਾ ਸੀਗਾ, ਤੇ ਚਿਹਰੇ ਦਾ ਬੜਾ ਜਲਾਲ, ਮਸਤਕ ਦਾ ਬਹੁਤ ਡੁੱਲਦਾ ਹੋਇਆ ਪ੍ਰਤਾਪ ਸੀ ਪਹਿਲਾਂ ਜਦੋਂ ਬੰਦਗੀ ਕਰਦਾ ਹੁੰਦਾ ਸੀ। ਪਰ ਕਿਸੇ ਵਿਕਾਰੀ ਬੰਦੇ ਦੀ ਸਾਧ ਸੰਗਤ ਜੀ ਖੋਟੀ ਸੰਗਤ ਕਰਨੇ ਕਰਕੇ ਉਹਦੇ ਕਹਿਣੇ ਤੇ ਲੱਗ ਕੇ ਬੰਦਗੀ ਕਰਨੇ ਤੋਂ ਹਟ ਗਿਆ, ਤੇ ਜਿਹੜਾ ਚਿਹਰਾ ਸੀ ਉਹ ਵੀ ਮੁਰਝਾਇਆ ਹੋ ਗਿਆ ਔਰ ਸਰੀਰ ਵੀ ਕਾਲਾ ਹੋ ਗਿਆ। ਇਹ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਜਿਹੜਾ ਕਹਿਣਾ ਕਿਸੇ ਨੂੰ ਤੇ ਸਮਝਾਵਣਾ ਕਿਸੇ ਨੂੰ ਅਨੁਕਤੀ ਅਲੰਕਾਰ ਆਖਿਆ ਜਾਂਦਾ ਹੈ। ਅਨੁਕਤੀ ਅਲੰਕਾਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਦੇ ਅੰਦਰ ਉਚਾਰਨ ਕੀਤਾ ਹੈ। ਇੱਕ ਕਮਲ ਦੇ ਫੁੱਲ ਦੇ ਨੇੜੇ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੰਬੋਧਨ ਕਰਦਿਆਂ ਹੋਇਆ ਮਹਾਤਮਾ ਨੂੰ ਇਹ ਬਚਨ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪੱਬਰ ਨਾਮ ਹੈ ਕਮਲ ਦਾ। ਕਮਲ ਦੇ ਫੁੱਲ ਨੂੰ ਸਾਧ ਸੰਗਤ ਜੀ ਪੱਬਰ ਆਖਿਆ ਜਾਂਦਾ ਹੈ। ਉਹ ਨਾਮ ਹੈ ਪਾਣੀ ਦਾ, ਤੇ ਬਾਹਰ ਕਹਿੰਦੇ ਨੇ ਉੱਪਰ ਨੂੰ ਸ੍ਰੇਸ਼ਟ ਨੂੰ। ਪਾਣੀ ਦੇ ਉੱਪਰ ਕੀ ਰਹਿੰਦਾ ਹੈ? ਕਮਲ। ਕਦੇ ਪਾਣੀ ਦੇ ਵਿੱਚ ਲਪਾਈਮਾਰ ਨਹੀਂ ਹੁੰਦਾ, ਇਸ ਲਈ ਕਮਲ ਨੂੰ ਪੱਬਰ ਆਖਿਆ ਜਾਂਦਾ ਹੈ। ਪੱਬਰ ਤੂੰ ਹਰਿਆਵਲਾ, ਹੇ ਪੱਬਰ ਕਮਲ ਤੂੰ ਤਾਂ ਬੜਾ ਹਰਿਆਵਲ ਦਾ ਸ਼ਾਇਦ ਪਹਿਲਾਂ ਰਹਿੰਦਾ ਸੀ। ਤੇ ਹੇ ਕਵਲਾ, ਹੇ ਕਮਲ ਤੇਰੇ ਤੇ ਜਿਹੜੇ ਪੰਖੜੀਆਂ ਸਨ ਬੜੀਆਂ ਸੋਨੇ ਦੇ ਨਿਆਏ ਕੰਚਨ, ਸੋਨੇ ਵਰਗੀਆਂ ਬੜੀਆਂ ਹੀ ਸੋਹਣੀਆਂ ਨਜ਼ਰ ਆਉਂਦੀਆਂ ਸਨ। ਕਵਲਾ ਕੰਚਨ ਵਨ, ਵਨ ਕਹਿੰਦੇ ਨੇ ਵਾਂਗ ਨੂੰ,
ਭਾਵ ਜਿਵੇਂ ਸੋਨੇ ਦੀਆਂ ਪੰਖੜੀਆਂ ਹੋਣ, ਸੋਨੇ ਦੇ ਵਾਂਗ ਬੜਾ ਹੀ ਸੋਹਣੇ ਤੇਰੇ ਪੰਖੜੀਆਂ ਲੱਗਦੀਆਂ ਸਨ। ਕੈ ਦੁਖੜੇ ਸੜਿਓ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸ ਦੋਸ਼ ਕਰਕੇ ਤੂੰ ਸੜ ਗਿਆ ਹੈ, ਭਾਵ ਤੂੰ ਸੁੱਕ ਜਾਣਾ ਕੀਤਾ ਹੈ। ਕਾਲੀ ਹੋਈਆ ਦੇਹੁਰੀ। ਹੇ ਕਮਲ, ਤੇਰੇ ਸਰੀਰ ਜਿਹੜੀ ਦੇਹਰੀ ਹੈ ਨਾ, ਇਹ ਵੀ ਕਾਲੀ ਕਿਸ ਕਾਰਨ ਕਰਕੇ ਹੋ ਗਈ ਹੈ। ਨਾਨਕ ਮੈਂ ਤਨ ਭੰਗ। ਤੇ ਮਹਾਰਾਜ ਸੱਚੇ ਪਾਤਸ਼ਾਹ ਕਮਲ ਦੇ ਦੁਆਰਾ ਬੇਨਤੀ ਕਰਦਾ ਹੈ ਕਮਲ। ਕਹਿਣ ਲੱਗਾ ਹੈ ਸਤਿਗੁਰੂ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਮੈਂ ਇਹ ਜਾਣਦਾ ਹਾਂ ਕਿ ਪਾਣੀ ਕਰਕੇ ਹੀ ਮੇਰਾ ਜੀਵਨ ਸੀਗਾ, ਪਾਣੀ ਕਰਕੇ ਹੀ ਮੇਰਾ ਜੀਵਨ ਸੀ। ਜਾਣਾ ਪਾਣੀ ਨਾ ਲਹਾ। ਜਾਣਦਾ ਤਾਂ ਹਾਂ ਕਿ ਪਾਣੀ ਕਰਕੇ ਮੇਰਾ ਜੀਵਨ ਸੀ, ਪਰ ਮੈਂ ਆਪਣੇ ਬਲ ਦੇ ਦੁਆਰਾ ਉਸ ਨੂੰ ਨਹੀਂ ਪ੍ਰਾਪਤ ਕਰ ਸਕਦਾ। ਇਹ ਪਰਮੇਸ਼ਰ ਦੇ ਹੱਥਾਂ ਵਿੱਚ ਸ਼ਕਤੀ ਹੈ। ਪਰਮੇਸ਼ਰ ਚਾਹੇ ਤਾਂ ਹੀ ਪਾਣੀ ਦੀ ਪ੍ਰਾਪਤੀ ਹੋ ਸਕਦੀ ਹੈ। ਜੈ ਸੇਤੀ ਮੇਰਾ ਸੰਗ। ਜੈ ਜਿਸ ਪਾਣੀ ਦੇ ਨਾਲ ਮੇਰਾ ਸੰਗਤ ਸੀ ਨਾ, ਪਾਣੀ ਦੇ ਸੰਗ ਕਰਕੇ ਹੀ ਮੈਂ ਹਰਿਆ ਭਰਿਆ ਸਾਂ। ਕੰਚਨ ਦੇ ਵੱਧ ਮੇਰਾ ਪ੍ਰਤਾਪ, ਬੜੀਆਂ ਪੰਖੜੀਆਂ ਸੋਹਣੀਆਂ ਲੱਗਦੀਆਂ ਸਨ। ਜਿਤ ਜਿਠੈ ਤਨ ਪਰਫੜੈ। ਜਿਸ ਪਾਣੀ ਨੂੰ ਦੇਖ ਕਰਕੇ ਕਹਿੰਦਾ ਮੇਰਾ ਮਨ ਜਿਹੜਾ ਪਰਫੜੈ, ਪ੍ਰਫੁੱਲਤ ਹੋ ਜਾਂਦਾ, ਮੇਰਾ ਸਰੀਰ ਵੀ ਪ੍ਰਫੁੱਲਤ ਹੋ ਜਾਂਦਾ, ਪੰਖੜੀਆਂ ਵੀ ਸੋਹਣੀਆਂ ਖਿਲ ਜਾਂਦੀਆਂ ਹਨ। ਚੜੈ ਚਵਗਣ ਮਨ। ਤੇ ਫਿਰ ਚੌਗੁਣਾ 4 ਗੁਣਾ ਵੱਧ ਜਾਣਾ ਕਰਦਾ। ਜਿਵੇਂ ਜਿਵੇਂ ਪਾਣੀ ਮੈਨੂੰ ਦਿਸਦਾ ਹੈ ਨਾ, ਪਾਣੀ ਉੱਚਾ ਉੱਠਦਾ ਜਾਂਦਾ, ਤਿਵੇਂ ਤਿਵੇਂ ਮੈਂ ਚਵਗਣ ਵੱਧਦਾ ਜਾਂਦਾ ਹਾਂ। ਇਹ ਮਹਾਰਾਜ ਸੱਚੇ ਪਾਤਸ਼ਾਹੀ ਨੇ ਜਦੋਂ ਸ਼ਲੋਕ ਉਚਾਰਨ ਕੀਤਾ ਤੇ ਜਿਹੜਾ ਮਹਾਤਮ ਸੀ ਸਤਿਗੁਰਾਂ ਦੇ ਕੋਲ ਆ ਗਿਆ। ਕਹਿਣ ਲੱਗਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਵੇਂ ਆਪ ਜੀ ਨੇ ਇਹ ਕਮਲ ਦੇ ਮਹਾਰਾਜ ਸੰਬੋਧਨ ਕਰਕੇ ਉਚਾਰਨ ਕੀਤਾ ਜੋ ਸ਼ਲੋਕ ਆਪ ਆਈ ਹੈ। ਮਹਾਤਮਾ, ਤੂੰ ਬੜਾ ਹੀ ਹਰਿਆ ਭਰਿਆ ਸੀਗਾ, ਸਰੀਰ ਬੜਾ ਹੀ ਤੇਰਾ ਦਰੁੱਤ ਸੀਗਾ, ਬੜਾ ਚਿਹਰੇ ਦਾ ਪ੍ਰਤਾਪ ਸੀਗਾ। ਜਦੋਂ ਤੂੰ ਪਰਮਾਤਮਾ ਦੀ ਭਗਤੀ ਕਰਦਾ ਸਾਂ, ਜਦੋਂ ਇੱਕ ਮਨਚਿਤ ਹੋ ਕੇ ਪਰਮੇਸ਼ਰ ਦੇ ਕਿੰਨਾ ਸਮਾਂ ਲੰਮੇਰਾ ਸਮਾਂ ਗੁਣ ਹੀ ਉਚਾਰਨ ਕਰਦਾ ਰਹਿੰਦਾ ਸੀ। ਪੱਬਰ ਤੂੰ ਹਰਿਆਵਲਾ, ਇਹ ਮਹਾਤਮਾ ਰੂਪੀ ਕਮਲ, ਤੂੰ ਉਸ ਸਮੇਂ ਬੜਾ ਹੀ ਹਰਿਆ ਭਰਿਆ ਸੀਗਾ। ਕਮਲਾ ਕੰਚਨ ਮਨ। ਫੇਰ ਤੇਰਾ ਇੰਨਾ ਜ਼ਿਆਦਾ ਪ੍ਰਤਾਪ ਸੀਗਾ, ਸ਼ੁਭ ਗੁਣਾਂ ਨੂੰ ਧਾਰਨ ਕਰਨੇ ਕਰਕੇ, ਸ਼ਰਮਣ ਮੰਨਣ ਦੇ ਅਧਿਆਸਨ ਕਮਾਈ ਕਰਨੇ ਕਰਕੇ ਕਹਿੰਦੇ ਹਨ ਕਿ ਕੰਚਨ ਦੀ ਤਰ੍ਹਾਂ ਸੋਨੇ ਵਰ ਤੇਰਾ ਪ੍ਰਤਾਪ ਸੀ। ਤੇਰਾ ਮਸਤਕ ਦਾ ਡੁੱਲ ਡੁੱਲ ਪ੍ਰਤਾਪ ਪੈਂਦਾ ਸੀਗਾ। ਕਮਲਾ ਕੰਚਨ ਮਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਮਹਾਤਮਾ, ਇਹੋ ਜਿਹਾ ਐਸਾ ਤੇਰਾ ਪ੍ਰਤਾਪ ਸੀ ਜਦੋਂ ਵਾਹਿਗੁਰੂ ਦੀ ਬੰਦਗੀ ਕਰਦਾ ਸਾਂ। ਕੈ ਦੁਖੜੇ ਸੜਿਓ ਹੈ। ਫੇਰ ਕਿਸ ਦੋਸ਼ ਕਰਕੇ ਤੂੰ ਸੜ ਜਾਣਾ ਕੀਤਾ, ਕਿਸ ਦੋਸ਼ ਕਰਕੇ ਸੜੇ ਵਾਂਗ ਤੇਰਾ ਜਿਹੜਾ ਪ੍ਰਤਾਪ ਸਾਰਾ ਹੀ ਘਟ ਗਿਆ ਹੈ। ਕਾਲੀ ਹੋਈਆ ਦੇਹੁਰੀ। ਤੇਰਾ ਜਿਹੜਾ
ਮਸਤਕ ਦਾ ਚਿਹਰੇ ਦਾ ਪ੍ਰਤਾਪ ਵੀ ਜਿਹੜਾ ਡੁੱਲ ਡੁੱਲ ਪੈਂਦਾ ਸੀ ਸਾਰਾ ਮਿਟ ਗਿਆ। ਇਹ ਮੈਂ ਜਾਣਦਾ ਹਾਂ, ਜਾਣਾ ਪਾਣੀ ਕਿ ਸਾਰਾ ਪਰਮੇਸ਼ਰ ਦੇ ਪ੍ਰੇਮ ਰੂਪੀ ਜਲ ਕਰਕੇ ਸੀਗਾ, ਵਾਹਿਗੁਰੂ ਦੇ ਨਾਮ ਬਾਣੀ ਕਰਕੇ ਸੀਗਾ। ਪਰ ਮਹਾਰਾਜ ਨਾ ਲਾਹਾ, ਮੈਂ ਆਪਣੇ ਬਲ ਦੇ ਨਾਲ ਨਹੀਂ ਪ੍ਰਾਪਤ ਕਰ ਸਕਦਾ। ਪਰਮੇਸ਼ਰ ਚਾਹੇ ਜਿਸ ਦੀ ਸ਼ਰਧਾ ਰੂਪ ਝੋਲੀ ਵਿੱਚ ਨਾਮ ਬਾਣੀ ਦੀ ਦਾਤ ਪਾ ਦੇਵੇ, ਆਪਣੇ ਚਰਨਾਂ ਦੀ ਪ੍ਰੀਤ ਪਾ ਦੇਵੇ, ਉਹੋ ਹੀ ਗੁਰਸਿੱਖ ਗੁਰਮੁਖ ਪਿਆਰਾ ਪ੍ਰਾਪਤ ਕਰ ਸਕਦਾ ਹੈ। ਨਹੀਂ ਤਾਂ ਆਪਣੇ ਬਲ ਦੇ ਨਾਲ ਸਾਧ ਸੰਗਤ ਜੀ ਪਰਮੇਸ਼ਰ ਦਾ ਪ੍ਰੇਮ ਨਹੀਂ ਹਿਰਦੇ ਵਿੱਚ ਪ੍ਰਗਟ ਕੀਤਾ ਜਾ ਸਕਦਾ। ਵਾਹਿਗੁਰੂ ਦੇ ਨਾਮ ਦੀ ਦਾਤ, ਨਾਮ ਬਾਣੀ ਦੀ ਦਾਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਜੈ ਸੇਤੀ ਮੇਰਾ ਸੰਗ। ਇਸ ਲਈ ਉਹ ਮਹਾਤਮਾ ਜਗਿਆਸੂ ਰੂਪ ਹੋ ਕੇ ਬੇਨਤੀ ਕਰਦਾ, ਮਹਾਰਾਜ ਜਿਸ ਪਰਮੇਸ਼ਰ ਦੇ ਪ੍ਰੇਮ ਰੂਪੀ ਜਲ ਨਾਲ ਅਥਵਾ ਨਾਮ ਰੂਪੀ ਜਲ ਦੇ ਨਾਲ ਮੇਰਾ ਪ੍ਰੇਮ ਸੀ ਨਾ, ਮੈਂ ਸੰਗਤ ਕੀਤੀ ਸੀ ਮਹਾਰਾਜ ਸੱਚੇ ਪਾਤਸ਼ਾਹ, ਉਹ ਸਾਰਾ ਘਟ ਗਿਆ। ਜਿਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਜੀਵਨ ਦੇ ਵਿੱਚ ਵਿਘਨ ਪੈ ਜਾਣਾ ਕੀਤਾ ਹੈ। ਤਨ ਪਰ ਫੁੜੈ। ਜਿਸ ਵਾਹਿਗੁਰੂ ਦੇ ਪ੍ਰੇਮ ਰੂਪੀ ਜਲ ਨੂੰ ਦੇਖ ਕਰਕੇ ਮੇਰਾ ਜਿਹੜਾ ਹਿਰਦਾ ਹੈ ਨਾ ਪਰ ਫੁੜੈ, ਪਰ ਵਿਸ਼ੇਸ਼ ਕਰਕੇ ਫੁੜ ਜਾਂਦਾ, ਭਾਵ ਖੁਸ਼ ਹੋ ਜਾਂਦਾ ਸੀ। ਤੇ ਜਿਹੜਾ ਮੇਰਾ ਹਿਰਦਾ ਹੈ ਨਾ, ਇਹ ਤੁਰਿਆ ਪਾਦਰੂਪੀ ਅਵਸਥਾ ਤੇ ਚੌਗੁਣਾ ਚੜ ਜਾਣਾ ਕਰਦਾ ਸੀ। ਇਹ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਸ਼੍ਰਵਣ ਮੰਨਣ ਤੇ ਨਿਧਿਆਸਣ, ਫਿਰ ਅਥਵਾ ਤੁਰਿਆ ਪਾਦਰੂਪੀ ਕਹਿੰਦੀ ਅਵਸਥਾ। ਜਗਿਆਸੂ ਦੇ ਬੇਨਤੀ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਕਹਿੰਦੇ ਚੜ੍ਹ ਚਵਗਣ ਵਨ। हे ਮਹਾਰਾਜ ਸਤਿਗੁਰੂ ਜੀ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਰੂਪੀ ਅਥਵਾ ਨਾਮ ਬਾਣੀ ਰੂਪੀ ਜਲ ਮਿਲਣੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਮੈਂ ਪ੍ਰਤੱਖ ਨੇਤਰਾਂ ਦੇ ਨਾਲ ਸਤਿਗੁਰਾਂ ਦੇ ਦੀਦਾਰ ਕਰ ਲਵਾਂ, ਚੜ੍ਹ ਚਵਗਣ ਵਨ, ਮੇਰਾ ਜਿਹੜਾ ਹਿਰਦਾ ਹੈ ਨਾ ਚੌਗਣਾ ਕਹਿੰਦੇ ਚੜ ਜਾਂਦਾ, ਭਾਵ ਤੁਰਿਆ ਪਦ ਅਵਸਥਾ ਦੇ ਉੱਪਰ ਚੜ ਜਾਣਾ ਕਰਦਾ। ਤੁਰਿਆ ਪਦ ਚੌਥੇ ਪਰ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਣ ਵਾਲਾ ਹੈ। ਰੱਜ ਨਾ ਕੋਈ ਜੀਵਿਆ। ਮਹਾਰਾਜ ਸੱਚੇ ਪਾਤਸ਼ਾਹ ਹੁਣ ਵੈਰਾਗਮਈ ਉਪਦੇਸ਼ ਦੇ ਰਹੇ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੈ, ਜਗਤ ਅੰਦਰ ਕਿਹੜਾ ਜੀਵ ਹੈ ਜਿਹੜਾ ਕਹੇ ਕਿ ਮੈਂ ਹੁਣ ਰੱਜ ਗਿਆ ਹਾਂ, ਦੁਨੀਆ ਦੇ ਸਾਰੇ ਕੰਮ ਮੈਂ ਮੁਕਾ ਲਏ ਹੈ। ਕੋਈ ਵੀ ਐਸਾ ਜਗਤ ਅੰਦਰ ਜੀਵ ਨਹੀਂ ਹੈ ਜਿਹੜਾ ਕਹੇ ਕਿ ਮੈਂ ਦੁਨੀਆ ਦੇ ਸਾਰੇ ਕੰਮ ਮੁਕਾ ਕੇ ਚੱਲਿਆ ਹਾਂ। ਪਹੁੰਚ ਨਾ ਚੱਲਿਆ ਕੋ। ਦੀ ਮਨ ਵਿੱਚ ਰਹਿ ਹੀ ਜਾਂਦੀ ਹੈ। ਸਾਧ ਸੰਗਤ ਕਿੱਡਾ ਵੱਡਾ ਬਲੀ ਸੀ ਨਾ ਰਾਵਣ, ਮਨ ਦੇ ਵਿੱਚ ਆਸ ਰਹਿ ਗਈ, ਜੋ ਕਹਿੰਦਾ ਸੀ ਕਿ ਲੰਕਾ ਤੋਂ ਲੈ ਕੇ ਤੇ ਸਵਰਗਾਂ ਤੱਕ ਮੈਂ ਪੌੜੀ ਲਾਵਾਂਗਾ ਤੇ ਕਾਲ ਨੂੰ ਵੀ ਆਪਣੇ ਅਧੀਨ ਕਰ ਲਵਾਂਗਾ। ਇੰਨਾ ਬਲ ਵਾਲਾ ਰਾਵਣ ਸੀ ਤੇ ਉਹਦੀ ਵੀ ਆਸ ਮਨ ਦੇ ਵਿੱਚ ਹੀ ਰਹਿ ਗਈ ਸੀ ਨਾ। ਤੇ ਜਗਤ ਦੇ ਜੀਵ ਭਲਾ ਕੀ ਹੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਏ। ਕਹਿੰਦੇ ਹਨ ਕਿ ਆਪਣੇ ਬਲ ਦੇ ਨਾਲ ਕੋਈ ਕਹਿੰਦੇ ਸੰਸਾਰ ਦੀਆਂ ਆਸਾਂ ਪੂਰੀਆਂ ਨਹੀਂ ਕਰ ਸਕਦਾ, ਕਿਉਂਕਿ ਕਿਨ ਹੀ ਨਾ ਕੀਏ ਕਾਜ ਮਾਇਆ ਪੂਰੇ। ਦੱਸੋ ਭਲਾ ਕਿਹੜੇ ਮਾਇਆ ਦੇ ਕੰਮ, ਕਿਹੜਾ ਸੰਸਾਰ ਵਿੱਚ ਜੀਵ ਜਿਹੜਾ ਸਾਰੇ ਹੀ ਪੂਰੇ ਕਰਕੇ ਗਿਆ ਹੋਵੇ। ਜੇ ਕੋਈ ਮ੍ਰਿਤਕ ਜੀਵ ਚੜ੍ਹਾਈ ਕਰ ਜਾਵੇ ਨਾ, ਕੋਈ ਸਰੀਰ ਛੱਡ ਜਾਵੇ ਤੇ ਮਗਰੋਂ ਪਰਿਵਾਰ ਵਾਲੀ ਨੂੰ ਯਾਦ ਕਰਦੇ ਹੈ ਕਿ ਇਵੇਂ ਕਹਿੰਦਾ ਹੁੰਦਾ ਸੀ, ਮੇਰਾ ਆ ਵੀ ਕੰਮ ਕਰਨ ਵਾਲਾ, ਮੈਂ ਇਹ ਵੀ ਕਾਰਜ ਕਰਨਾ ਸੀਗਾ। ਮਗਰੋਂ ਪਰਿਵਾਰ ਵਾਲੇ ਮਿਲ ਕੇ ਉਹਨੂੰ ਯਾਦ ਕਰਦੇ ਹੈ। ਸਾਧ ਸੰਗਤ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਸਾਰੀਆਂ ਆਸਾਂ ਕੋਈ ਆਪਣੇ ਬਲ ਦੇ ਨਾਲ ਨਹੀਂ ਪੂਰਾ ਕਰ ਸਕਦਾ। ਗਿਆਨੀ ਜੀਵੈ ਸਦਾ ਸਦਾ। ਪਰ ਜਿਹੜੇ ਗਿਆਨਮਨ ਜੀਵ ਹੈ ਨਾ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਕਹਿੰਦੇ ਸਦੀਵ ਕਾਲ ਵਾਸਤੇ ਜਾਗਰਤ ਅਵਸਥਾ ਵਿੱਚ ਰਹਿੰਦੇ ਹਨ। ਸੁਰਤੀ ਹੀ ਪਤ ਹੋਏ। ਉਹਨਾਂ ਦੀ ਸੁਰਤ ਕਰਕੇ ਸੱਚੇ ਪਦ ਇੱਜ਼ਤ ਪ੍ਰਤਿਸ਼ਠਾ ਰਹਿਣੀ ਕਰਦੀ ਹੈ। ਸੁਰਤੀ ਹੀ ਪਤ ਹੋਏ।
ਪੁੰਨੀ ਲੋਕ ਸੰਸਾਰ ਦੇ ਅੰਦਰ ਮਰਦੇ ਹੈ ਨਾ, ਉਹ ਪਾਲਕੀ ਵਿੱਚ ਬੈਠ ਕੇ ਤੇ ਸਾਧ ਸੰਗਤ ਜੀ 1 ਸਾਲ ਉਹਨਾਂ ਨੂੰ ਲੱਗ ਜਾਂਦਾ ਸਵਰਗਾਂ ਵਿੱਚ ਪਹੁੰਚਣ ਦੇ ਵਾਸਤੇ। ਤੇ ਜਿਹੜੇ ਪਾਪੀ ਲੋਕ ਹੈ ਉਹਨਾਂ ਨੂੰ ਦੋਜ਼ਖਾਂ ਦੀ ਨਰਕਾਂ ਦੀ ਅੱਗ ਵਿੱਚ ਪੈਣਾ ਪੈਂਦਾ ਹੈ। ਤੇ ਜਿਹੜੇ 4 ਗੁਰਸਿੱਖ ਬਾਹਰ ਵਾਰ ਬੈਠੇ ਆਪੋ ਵਿੱਚ ਵਿਚਾਰ ਕਰ ਰਹੇ ਸਨ, ਜਿਨ੍ਹਾਂ ਦੇ ਇਤਿਹਾਸ ਅੰਦਰ ਜ਼ਿਕਰ ਆਇਆ ਹੈ। ਕਹਿੰਦੇ ਇੱਕ ਗੁਰਸਿੱਖ ਕਹਿਣ ਲੱਗਾ, ਭਾਈ ਮਈਆ ਜੀ, ਭਾਈ ਨਿਹਾਲ ਜੀ, ਭਾਈ ਸੁੰਦਰ ਜੀ, ਭਾਈ ਲਾਲ ਜੀ, ਇਹ 4 ਗੁਰਸਿੱਖ ਆਪੋ ਵਿੱਚ ਵਿਚਾਰ ਕਰਦੇ ਪਏ ਸਨ। ਇੱਕ ਸਿੱਖ ਕਹਿਣ ਲੱਗਾ, ਜੀ ਮੈਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ 4 ਪਹਿਰਾਂ ਦੇ ਵਿੱਚ ਇਹ ਪਰਲੋਕ ਦਾ ਰਸਤਾ ਤੈਅ ਕਰ ਸਕਦਾ ਹਾਂ। ਤੇ ਦੂਜਾ ਨਾਲ ਦਾ ਗੁਰਸਿੱਖ ਕਹਿਣ ਲੱਗਾ, ਨਹੀਂ ਭਾਈ ਸਾਹਿਬ, ਜੇ ਸਤਿਗੁਰੂ ਜੀ ਕਿਰਪਾ ਕਰਨ ਤੇ ਮੈਂ 2 ਪਹਿਰਾਂ ਦੇ ਵਿੱਚ ਜਾ ਸਕਦਾ ਹਾਂ। ਤੀਜੇ ਗੁਰਸਿੱਖ ਭਾਈ ਮਈਆ ਜੀ ਕਹਿਣ ਲੱਗੇ, ਕਹਿੰਦੇ ਨਹੀਂ ਨਹੀਂ ਭਰਾਵੋ, ਸਤਿਗੁਰੂ ਜੀ ਦੀ ਕਿਰਪਾ ਨਾਲ ਮੈਂ 1 ਪਹਿਰ ਦੇ ਵਿੱਚ ਹੀ ਪਰਲੋਕ ਦਾ ਰਸਤਾ ਤੈਅ ਕਰ ਸਕਦਾ ਹਾਂ, ਜੋ ਕਿ ਮਾਦਲੋਕ ਤੋਂ 86,000 ਯੋਜਨ ਇਹ ਕਹਿੰਦੇ ਇਹ ਰਸਤੇ ਦਾ ਇਤਨੀ ਜ਼ਿਆਦਾ ਇਹ ਦੂਰੀ ਬਣਦੀ ਹੈ। ਤੇ ਜਿਹੜੇ ਚੌਥੇ ਗੁਰਸਿੱਖ ਭਾਈ ਲਾਲ ਜੀ ਸਨ, ਕਹਿਣ ਲੱਗੇ, ਭਾਈ ਗੁਰਸਿੱਖੋ, ਸਤਿਗੁਰੂ ਜੀ ਦੀ ਕਿਰਪਾ ਹੋਵੇ ਤੇ ਛਿਨ ਮਾਤਰ ਸਮੇਂ ਵਿੱਚ ਸਾਰਾ ਰਸਤਾ ਤੈਅ ਕਰ ਸਕਦਾ ਹਾਂ। ਇਹ ਸਾਰੇ ਵਚਨ ਬਿਲਾਸ ਸਿੱਖਾਂ ਦੇ ਨਿਤਾਨੰਦ ਪੰਡਿਤ ਨੇ ਆਪਣੇ ਕੰਨਾਂ ਦੇ ਨਾਲ ਸੁਣੇ। ਭਰਿਆ ਪੀਤਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚਾ। ਕਹਿਣ ਲੱਗਾ, ਮਹਾਰਾਜ ਮੈਂ ਕਥਾ ਕਰਾਂ ਤੇ ਕੀ ਕਰਾਂ? ਤੇ ਅੰਤਰਜਾਮੀ ਸਤਿਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਪੰਡਿਤ ਜੀ ਕੀ ਹੋਇਆ, ਕੀ ਦੱਸੋ ਤਾਂ ਸਹੀ। ਕਹਿੰਦਾ, ਮਹਾਰਾਜ ਮੈਨੂੰ ਦੱਸੋ ਪਹਿਲਾਂ, ਗ੍ਰੰਥ ਝੂਠੇ ਆ ਕਿ ਤੁਹਾਡੇ ਗੁਰਸਿੱਖ ਝੂਠੇ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਭਾਈ ਦੱਸ ਤਾਂ ਸਹੀ, ਕੀ ਗੱਲ ਕੀ ਹੈ? ਕਹਿਣ ਲੱਗਾ, ਜੀ ਗ੍ਰੰਥਾਂ ਵਿੱਚ ਤਾਂ ਇਉਂ ਜ਼ਿਕਰ ਆਉਂਦਾ ਜੋ ਹੁਣੇ ਮੈਂ ਕਥਾ ਕਰਕੇ ਸੁਣਾਇਆ ਕਿ ਜਿਹੜੇ ਪੁੰਨੀ ਲੋਕ ਹੈ ਉਹਨਾਂ ਨੂੰ 1 ਸਾਲ ਲੱਗ ਜਾਂਦਾ, ਤੇ ਜਿਹੜੇ ਪਾਪੀ ਲੋਕ ਹੈ ਉਹਨਾਂ ਨੂੰ ਨਰਕਾਂ ਦੀ ਅੱਗ ਵਿੱਚ ਪੈਣਾ ਪੈਂਦਾ ਹੈ। ਪੁੰਨੀ ਲੋਕਾਂ ਨੂੰ ਪਾਲਕੀ ਵਿੱਚ ਬਿਠਾ ਕੇ ਲੈ ਕੇ ਜਾਇਆ ਜਾਂਦਾ, ਪਾਪੀ ਲੋਕਾਂ ਨੂੰ 1 ਸਾਲ ਲੱਗ ਜਾਂਦਾ, ਨਰਕਾਂ ਦੀ ਅੱਗ ਵਿੱਚ ਪੈਣਾ ਪੈਂਦਾ। ਤੇ ਮਹਾਰਾਜ ਤੁਹਾਡੇ ਗੁਰਸਿੱਖ ਕਹਿੰਦੇ 1 ਪਲ ਦੇ ਵਿੱਚ ਨਿਮਕ ਮਾਤਰ ਸਮੇਂ ਵਿੱਚ ਜਾ ਸਕਦੇ ਹਾਂ। ਫਿਰ ਹੁਣ ਤੁਸੀਂ ਦੱਸੋ, ਗ੍ਰੰਥ ਸੱਚੇ ਹੈ ਕਿ ਤੁਹਾਡੇ ਸਿੱਖ ਸੱਚੇ ਹੈ? ਸਤਿਗੁਰੂ ਜੀ ਮੁਸਕਰਾ ਕੇ ਵਚਨ ਕੀਤਾ ਹੈ, ਪੰਡਿਤ ਜੀ ਸਾਡੇ ਸਿੱਖ ਵੀ ਸੱਚੇ ਹੈ ਤੇ ਗ੍ਰੰਥ ਵੀ ਸੱਚੇ ਨੇ। ਤੇ ਬੜਾ ਹੈਰਾਨ ਹੋ ਕੇ ਕਹਿਣ ਲੱਗਾ ਪੰਡਿਤ ਨਿਤਾਨੰਦ, ਮਹਾਰਾਜ ਇਹ ਕਿਵੇਂ ਹੋ ਸਕਦਾ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੋ ਕਿਉਂ ਨਹੀਂ ਸਕਦਾ, ਹੈ ਇਸੇ ਤਰ੍ਹਾਂ ਹੀ ਹੈ। ਕਿਉਂਕਿ ਜਿਹੜੇ ਪੁਰਾਣ ਹੈ ਨਾ, ਗਰੁੜ ਪੁਰਾਣ ਦੀ ਕਥਾ ਕਰਦਾ ਹੈ, ਇਹ ਜਿਹੜੇ ਗ੍ਰੰਥ ਹੈ ਇਹ ਪਾਪੀ ਤੇ ਪੁੰਨੀ ਲੋਕਾਂ ਦੇ ਬਾਬਤ ਹੀ ਵਿਚਾਰ ਕਰਕੇ ਦੱਸਦੇ ਹੈ। ਤੇ ਸਾਡੇ ਜਿਹੜੇ ਗੁਰਸਿੱਖ ਹੈ ਨਾ, ਪੁੰਨੀ ਪਾਪੀ ਆਖਣ ਨਾਹੇ, ਉਹ ਪਾਪ ਤਾਂ ਕਰਦੇ ਨਹੀਂ ਹੈ ਜਿਹੜੇ ਜਿਨ੍ਹਾਂ ਨੇ ਹਿਰਦੇ ਹੋ ਕੇ ਸਿੱਖੀ ਨੂੰ ਧਾਰਨ ਕੀਤਾ। ਤੇ ਪੁੰਨਾਂ ਵਾਲੇ ਕਰਮਾਂ ਦੇ ਵਿੱਚ ਤੇ ਸੰਸਾਰ ਦੇ ਅੰਦਰ ਪੈਂਦੇ ਹੀ ਨਹੀਂ। ਪੁੰਨ ਕਲਯੁਗ ਦੇ ਭਿਆਨਕ ਸਮੇਂ ਅੰਦਰ ਪਰਮੇਸ਼ਰ ਦਾ ਜਸ ਰੂਪੀ ਪੁੰਨ ਹੀ ਹਰ ਸਮੇਂ ਕਰਦੇ ਰਹਿੰਦੇ ਹੈ। ਤੇ ਕਹਿਣ ਲੱਗਾ, ਮਹਾਰਾਜ ਫਿਰ ਮੈਨੂੰ ਕਿਵੇਂ ਯਕੀਨ ਹੋਵੇ? ਮੈਨੂੰ ਪ੍ਰਤੱਖ ਦਰਸਾਓ ਨਾ, ਤਾਂ ਹੀ ਫਿਰ ਮੈਂ ਯਕੀਨ ਕਰਾਂਗਾ। ਤੇ ਹਜ਼ੂਰ ਕਹਿੰਦੇ 6 ਮਹੀਨੇ ਸਾਡੀ ਹਜ਼ੂਰੀ ਵਿੱਚ ਰਹੋ, ਪਰਮੇਸ਼ਰ ਦਾ ਸਿਮਰਨ ਕਰ, ਲਗਾਤਾਰ 6 ਮਹੀਨੇ ਰਹਿ ਕੇ ਫਿਰ ਪ੍ਰਤੱਖ ਤੈਨੂੰ ਨਜ਼ਰ ਆਵੇਗਾ। ਤੇ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਨਿਤਾਨੰਦ ਪੰਡਿਤ ਨੇ 6 ਮਹੀਨੇ ਲਗਾਤਾਰ ਸਿਮਰਨ ਕੀਤਾ ਗੁਰੂ ਕੀ ਹਜ਼ੂਰੀ ਵਿੱਚ ਰਹਿ ਕੇ। ਫਿਰ ਸਾਧ ਸੰਗਤ ਜੀ ਗਿਆਤ ਹੋ ਗਈ। ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਹੁਣ ਮੈਂ ਵੀ ਆਪ ਜੀ ਦੀ ਕਿਰਪਾ ਦੇ ਨਾਲ ਛਿਨ ਮਾਤਰ ਸਮੇਂ ਵੀ ਸਾਰਾ ਇਹ ਪੈਂਡਾ ਤੈਅ ਕਰ ਸਕਦਾ ਹਾਂ, ਜਦੋਂ ਸੁਰਤੀ ਗਿਆਤ ਹੋ ਜਾਣਾ ਕੀਤੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੁਰਤੀ ਹੀ ਪਤ ਹੋਏ, ਜਿਹੜੇ ਗੁਰਮੁਖ ਪਿਆਰੇ ਹੈ ਸੁਰਤ ਦੇ ਮਾਰਗ ਨੂੰ ਧਾਰਨ ਕਰ ਲੈਂਦੇ ਹਨ। ਸਰਫੈ ਸਦਾ ਸਦਾ। ਸਾਧ ਸੰਗਤ ਜੀ, ਸਰਫੈ ਫਾਰਸੀ ਦਾ ਇਹ ਲਫ਼ਜ਼ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਇਹ ਜਗਤ ਦੀ ਜਿਹੜੀ ਮਿਲੀ ਹੋਈ ਅਮੋਲਕ ਉਮਰ ਹੈ ਨਾ, ਜੀਵਨ ਮਨੁੱਖਾ ਜੀਵਨ ਦੇ ਵਿੱਚ, ਇਹ ਜੀਵਨ ਨੇ ਸਰਫੈ ਪਰਮੇਸ਼ਰ ਦਾ ਭਜਨ ਕਰਨ ਦੇ ਵੱਲੋਂ ਸਰਫਾ ਕਰ ਕਰਕੇ, ਪੰਜਾਬੀ ਦੇ ਵੀ ਸਰਫਾ ਆਖਿਆ ਜਾਂਦਾ। ਸਾਧ ਸੰਗਤ ਜੀ, ਕਿਸੇ ਚੀਜ਼ ਨੂੰ ਸੰਕੋਚ ਕਰਕੇ ਰੱਖਣਾ, ਜਿਵੇਂ ਕਹਿੰਦਾ ਨਾ ਸਰਫਾ ਕਰ ਲਈਏ, ਸਾਡੇ ਕੋਲ ਪਦਾਰਥ ਜਾਂ ਪੈਸੇ ਥੋੜ੍ਹੇ ਹੈ, ਹੁਣ ਸਰਫਾ ਕਰ ਲੈਂਦੇ ਆ, ਥੋੜ੍ਹਾ ਸੰਕੋਚ ਕਰਕੇ ਵਰਤ ਲੈਂਦੇ ਆ। ਪੰਜਾਬੀ ਵਿੱਚ ਇਹਨੂੰ ਸਰਫਾ ਆਖਿਆ ਜਾਂਦਾ ਹੈ। ਤੇ ਫਾਰਸੀ ਵਿੱਚ ਸਾਧ ਸੰਗਤ ਜੀ ਸਰਫਾ ਕਹਿੰਦੇ ਆ ਵਰਤਨ ਨੂੰ। ਕਹਿੰਦੇ ਹਨ, ਜਿਹੜਾ ਸਰਫੈ ਸਦਾ ਸਦਾ, ਹੇ ਪ੍ਰਾਣਾ ਤਾਰੇ ਜੀਵ,
ਤੂੰ ਜਿਹੜਾ ਜੀਵਨ ਤੈਨੂੰ ਪਰਮਾਤਮਾ ਨੇ ਦਿੱਤਾ ਸੀ ਨਾ, ਇਹ ਤੂੰ ਕਦੇ ਪਰਾਏ ਰੂਪਾਂ ਨੂੰ ਤੱਕਣ ਦੇ ਵੱਲ ਸਰਫ ਦਿੱਤਾ, ਇੱਦਾਂ ਹੀ ਗਵਾ ਦਿੱਤਾ ਹੈ। ਕਦੇ ਪਰਾਈ ਨਿੰਦਿਆ ਸੁਣਨ ਦੇ ਵੱਲ, ਪਰਾਈ ਨਿੰਦਿਆ ਕਰਨ ਦੇ ਵੱਲ, ਇਵੇਂ ਹੀ ਆਪਣਾ ਜੀਵਨ ਜਿਹੜਾ ਸਰਫ ਦਿੱਤਾ, ਗਵਾ ਦਿੱਤਾ ਹੈ। ਮਿਲਿਆ ਤਾਂ ਬੜਾ ਅਮੋਲਕ ਜੀਵਨ ਸੀਗਾ, ਪਰ ਵਿਅਰਥ ਹੀ ਇਸੇ ਤਰ੍ਹਾਂ ਗਵਾ ਦੇਣਾ ਕੀਤਾ ਹੈ। ਨਾਨਕ ਕਿਸ ਨੂੰ ਆਖੀਐ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਫਿਰ ਕਿਸ ਨੂੰ ਜਗਤ ਅੰਦਰ ਆਖਣਾ ਕਰੀਏ। ਬਿਨ ਪੁੱਛਿਆ ਹੀ ਲੈ ਜਾਏ। ਕਹਿੰਦੇ ਜਿਹੜੇ ਧਰਮਰਾਜੇ ਦੇ ਦੂਤ ਹੈ ਨਾ, ਇਹ ਬਿਨਾਂ ਪੁੱਛਣ ਤੋਂ ਜੀਵ ਨੂੰ ਚੁੱਕ ਕਰਕੇ ਲੈ ਜਾਂਦੇ ਆ। ਜਦੋਂ ਮੌਰ ਦਾ ਸਮਾਂ ਆ ਜਾਂਦਾ, ਸਰਫ ਹੈ ਭਾਵ ਜਿਹੜੇ ਸਵਾਦ ਸਨ ਸਹਿਜੇ ਸਹਿਜੇ ਮੁੱਕਦੇ ਜਦੋਂ ਸਾਰੇ ਹੀ ਮੁੱਕ ਜਾਂਦੇ ਆ। ਕਬੀਰ ਆਖੀ ਕੇਰੇ ਮਾਟ ਕੇ ਪਲ ਪਲ ਗਈ ਵਿਹਾਏ। ਕਹਿੰਦੇ ਹਨ ਉਦੋਂ ਫਿਰ ਜਦੋਂ ਜਮ ਆ ਕਰਕੇ ਆਪਣਾ ਮੌਰ ਦਾ ਡੰਕਾ ਵਜਾ ਦਿੰਦੇ ਆ ਨਾ, ਫਿਰ ਕੋਈ ਜੀਵ ਦਾ ਵਾਹ ਪੇਸ਼ ਨਹੀਂ ਉਸ ਸਮੇਂ ਚੱਲਦੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਰਮਰਾਜ ਦੇ ਦੂਤ ਆ ਕਰਕੇ ਜੀਵ ਦੇ ਸਿਰ ਤੇ ਮੌਰ ਦਾ ਡੰਕਾ ਵਜਾ ਦਿੰਦੇ ਹਨ। ਜਿਵੇਂ ਸਤਿਗੁਰੂ ਜੀ ਦਾ ਫਰਮਾਨ ਆਉਂਦਾ ਹੈ, ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹੈ। ਕਹਿੰਦੇ ਹਨ ਜਦੋਂ ਧਰਮਰਾਜੇ ਦੇ ਕੋਲ ਦੂਤ ਜੀਵ ਨੂੰ ਪੇਸ਼ ਕਰਦੇ ਆ ਨਾ, ਜਦੋਂ ਆ ਕਰਕੇ ਜੀਵ ਨੂੰ ਕੇਸਾਂ ਤੋਂ ਪਟਕ ਕਰਕੇ ਲੈ ਕੇ ਜਾਂਦੇ ਆ, ਤਾਂ ਦਿਨ ਕਿਛ ਨਾ ਬਸਾਹੇਗਾ। ਉਹ ਸਮੇਂ ਜੀਵ ਦਾ ਕੋਈ ਚਾਰਾ ਨਹੀਂ, ਜੀਵ ਇਹਨਾਂ ਦੇ ਅੱਗੇ ਚੱਲਦਾ। ਭਾਵੇਂ ਜਿਤਨਾ ਮਰਜ਼ੀ ਯਤਨ ਕਰ ਕਰਕੇ ਦੇਖ ਲਵੇ, ਪਰ ਹਰ ਇੱਕ ਯਤਨ ਜਿਹੜਾ ਹੈ ਨਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਵਚਨ ਕੀਤੇ ਆ ਨਾ, ਹਜੂਰ ਕਹਿੰਦੇ ਆ ਕਿ ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਹਿ ਬੁਝੀਐ ਜੋ ਆਏ ਪਰੈ ਜਮ ਫੰਦ। ਇਹ ਸਮੇਂ ਨੂੰ ਬੁਝਿਆ ਨਹੀਂ ਜਾ ਸਕਦਾ। ਪਤਾ ਨਹੀਂ ਬਾਲਕ ਅਵਸਥਾ ਵਿੱਚ, ਜਵਾਨੀ ਵਿੱਚ, ਕਿ ਜਾਂ ਫਿਰ ਬਿਰਧ ਅਵਸਥਾ ਵਿੱਚ ਜਮਾਂ ਨੇ ਗਲ ਵਿੱਚ ਫਾਹੀ ਆ ਕੇ ਪਾ ਦੇਣੀ ਹੈ। ਉਹ ਬੇਰਾ ਨਹਿ ਬੁਝੀਐ, ਉਹ ਵੇੜੇ ਨੂੰ ਬੁਝਿਆ ਨਹੀਂ ਜਾਂਦਾ। ਇਸ ਲਈ ਬਿਨ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਦੋਸ਼ ਨਾ ਦਿਓ ਰਾਏ ਨੂੰ। ਕਹਿੰਦੇ ਜੀਵ ਨੂੰ ਐਵੇਂ ਦੋਸ਼ ਨਾ ਦੇਣਾ ਕਰੋ। ਮਤ ਚੱਲੇ ਜਾਂ ਬੁੱਢਾ ਹੋਵੇ। ਜਦੋਂ ਬੁੱਢਾ ਹੋ ਜਾਂਦਾ ਹੈ ਨਾ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹੀ ਦਾ ਬਚਨ ਆਉਂਦਾ ਨਾ, 70 ਕਾ ਮਤ ਹੀਣ 80 ਹਾਂ ਕਾ ਵਿਵਹਾਰ ਨਾ ਪਾਵੇ। ਇਹ ਸਤਿਗੁਰਾਂ ਨੇ ਸਾਰੀ ਉਮਰ ਦਾ ਤਕਰਜਾ ਦੇ ਕਰਕੇ ਬਚਨ ਕਰ ਦਿੱਤੇ ਹੈ। ਜਿਵੇਂ ਹਜੂਰ ਦੇ ਬਚਨ ਆਉਂਦੇ ਆ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 70 ਕਾ ਮਤ ਹੀਣ 80 ਹਾਂ ਕਾ ਵਿਵਹਾਰ ਨਾ ਪਾਵੇ। ਮਤ ਤੋਂ ਹੀਣਾ ਹੋ ਜਾਂਦਾ ਜਦੋਂ 70 ਕੁ ਸਾਲ ਉਮਰ ਹੋ ਜਾਂਦੀ ਹੈ। ਜੇ 80 ਕੁ ਸਾਲਾਂ ਦਾ ਹੋ ਜਾਂਦਾ ਤੇ ਫਿਰ ਪਤਾ ਵੀ ਨਹੀਂ ਕੋਈ ਚੱਲਦਾ। ਜਿਹੜਾ ਸਰੀਰ ਜਿਹੜਾ ਫਿਰ ਇੰਦਰੇ ਕ੍ਰਿਸ ਹੋ ਜਾਂਦੇ ਆ, ਡਗਮਗਾਉਣ ਲੱਗ ਪੈਂਦਾ ਹੈ। ਨਾ ਕੰਨਾਂ ਦੁਆਰਾ ਚੰਗੀ ਤਰ੍ਹਾਂ ਸੁਣਦਾ,
ਨਾ ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਰਹਿ ਜਾਂਦੀ, ਨਾ ਜ਼ੁਬਾਨ ਵਿੱਚ ਸਪਸ਼ਟ ਸ਼ਬਦ ਬੋਲੇ ਜਾਂਦੇ ਨੇ। ਇੱਦਾਂ ਦੀ ਜੀਵ ਦੀ ਹਾਲਤ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰ ਰਹੇ ਹੈ, ਮਤ ਚੱਲੈ ਜਾਂ ਬੁੱਢਾ ਹੋਵੇ। ਜਦੋਂ ਕਹਿੰਦੇ ਬਿਰਧ ਅਵਸਥਾ ਆ ਜਾਂਦੀ, ਫਿਰ ਮਤ ਵੀ ਜੀਵ ਦੀ ਵਿਚਲ ਜਾਂਦੀ ਹੈ। ਗੱਲਾਂ ਕਰੇ ਘਣੇਰੀਆਂ, ਕਹਿੰਦੇ ਭਾਵੇਂ ਗੱਲਾਂ ਬਹੁਤੀਆਂ ਸੰਸਾਰ ਦੇ ਅੰਦਰ ਘਨੇਰੀਆਂ ਬੜੀਆਂ ਦੁਨੀਆ ਦੀਆਂ ਗੱਲਾਂ ਕਰਦਾ ਹੈ, ਤਾਂ ਅੰਨੇ ਪਵਣਾ ਖਾਤੀ ਟੋਵੇ। ਪਰ ਕਹਿੰਦੇ ਹਨ ਇਹ ਕਹਿੰਦੇ ਜਦੋਂ ਬਿਰਧ ਅਵਸਥਾ ਆ ਜਾਂਦੀ ਹੈ ਨਾ, ਫਿਰ ਵੱਡੇ ਵੱਡੇ ਟੋਇਆਂ ਤੋਂ ਛੋਟੇ ਛੋਟੇ ਠੇਡੇ ਖਾ ਕਰਕੇ ਟੋਇਆਂ ਵਿੱਚ ਵੀ ਡਿੱਗਣ ਲੱਗ ਪੈਂਦਾ ਹੈ। ਇਵੇਂ ਅੰਤਰੀ ਭਾਵ ਵਿੱਚ ਮਹਾਰਾਜ ਫਰਮਾਨ ਕਰਦੇ ਹਨ, ਉਸ ਨਾ ਦੇਹੁ ਰਾਏ ਨੂੰ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ, ਕਹਿੰਦੇ ਜੀਵ ਰੂਪ ਰਾਜੇ ਨੂੰ ਕਹਿੰਦੇ ਦੋਸ਼ ਨਾ ਦੇਣਾ ਕਰੋ। ਮਤ ਚੱਲੇ ਜਾਂ ਬੁੱਢਾ ਹੋਵੇ। ਬੁੱਢਾ ਨਾਮ ਸਾਧ ਸੰਗਤ ਜੀ ਵੱਡੇ ਦਾ ਹੈ। ਜਦੋਂ ਕਹਿੰਦੇ ਜੀਵ ਹੰਕਾਰੀ ਹੋ ਜਾਂਦਾ ਹੈ ਨਾ, ਹੰਕਾਰੀ ਬੰਦਾ ਹੀ ਆਪਣੇ ਆਪ ਨੂੰ ਵੱਡਾ ਸਮਝਦਾ, ਦੂਜਾ ਨਹੀਂ। ਜਿਹੜਾ ਹੰਕਾਰੀ ਹੁੰਦਾ ਉਹ ਕਹਿੰਦਾ ਕਿ ਮੈਂ ਸਭ ਤੋਂ ਵੱਡਾ ਹਾਂ, ਚਾਹੇ ਸਰੀਰ ਕਰਕੇ, ਉਮਰ ਕਰਕੇ, ਸਰੀਰਕ ਬਲ ਕਰਕੇ, ਆਤਮਿਕ ਬਲ ਕਰਕੇ, ਧਨ ਪੈਸੇ ਕਰਕੇ, ਕਿਸੇ ਵੀ ਤਰ੍ਹਾਂ ਲੈ ਲਓ। ਹੰਕਾਰੀ ਬੰਦਾ ਹੀ ਕਹੇਗਾ ਕਿ ਮੈਂ ਵੱਡਾ ਹਾਂ। ਜਿਹੜਾ ਨਿਮਰਤਾਵਾਨ ਹੁੰਦਾ ਹੈ ਨਾ ਸਾਧ ਸੰਗਤ ਜੀ, ਧਨ ਪਦਾਰਥ ਕੋਲ ਹੁੰਦਿਆਂ ਹੋਇਆਂ ਵੀ ਕਦੇ ਨਹੀਂ ਕਹਿੰਦਾ ਕਿ ਮੈਂ ਵੱਡਾ ਹਾਂ, ਕਦੇ ਨਹੀਂ ਆਖਦਾ। ਉਹ ਨਿਮਰਤਾ ਦੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਆ ਕਿ ਇਸ ਜੀਵ ਨੂੰ ਕਹਿੰਦੇ ਦੋਸ਼ ਨਾ ਦੇਣਾ ਕਰੋ। ਮਤ ਚੱਲੈ ਜਾਂ ਬੁੱਢਾ ਹੋਵੇ। ਜਦੋਂ ਬੰਦਾ ਹੰਕਾਰੀ ਹੋ ਜਾਂਦਾ, ਫਿਰ ਉਹਦੀ ਮੱਤ ਵੀ ਮਾਰੀ ਜਾਂਦੀ ਹੈ। ਹੰਕਾਰ ਦੇ ਨਸ਼ੇ ਨੇਤਰਾਂ ਤੋਂ ਹੀਣਾ ਹੋਣ ਕਰਕੇ ਜਿਹੜਾ ਅੰਨਾ ਜੀਵ ਹੈ, ਅੰਨੇ ਪਵਣਾ ਖਾਤੀ ਟੋਵੈ। ਮਾਤਾ ਦੇ ਗਰਭ ਰੂਪੀ ਖੁੱਤੀਆਂ ਵਿੱਚ ਫਿਰ ਬਾਰ-ਬਾਰ ਪੈਣਾ ਪੈਂਦਾ। ਅੰਤ ਸਮੇਂ ਜਨਮ ਧਾਰਨ ਕਰਕੇ ਫਿਰ ਨਰਕਾ ਰੂਪੀ ਟੋਏ ਦੇ ਵਿੱਚ ਬਾਰ-ਬਾਰ ਪੈਣਾ ਪੈਂਦਾ ਹੈ। ਸਭ ਕਿਛ ਪੂਰਾ। ਮਹਾਰਾਜ ਸੱਚੇ ਪਾਤਸ਼ਾਹ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਹੈ। ਇਹ ਜਿਤਨੇ ਵੀ ਸ਼ਲੋਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੈ, ਇਹ ਤੇ ਅੱਜ ਹੁਣ ਸਮਾਪਤੀ ਹੋ ਰਹੀ ਹੈ। ਸਤਿਗੁਰੂ ਜੀ ਸਮਾਪਤੀ ਦੇ ਸ਼ਲੋਕ ਵਿੱਚ ਫਰਮਾਨ ਕਰਦੇ ਹੈ, ਪੂਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਭ ਕੁਝ ਸੰਸਾਰ ਦੇ ਅੰਦਰ ਪੈਦਾ ਕੀਤਾ ਹੋਇਆ ਪੂਰਾ ਹੈ। ਪੂਰੇ ਕਾ ਕੀਆ ਸਭ ਕੁਛ ਪੂਰਾ। ਔਰ ਹਜੂਰ ਕਹਿੰਦੇ ਹੈ, ਜੋ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਵੀ ਪੂਰਨ ਹੈ, ਸਮਰੱਥ ਹੈ, ਇਹਦੇ ਵਿੱਚ ਕੋਈ ਘਾਟ ਨਹੀਂ ਹੈ। ਸਾਧ ਸੰਗਤ ਜੀ, ਖਿਮਾ ਕਰਨਾ ਘਾਟਾਂ ਸਾਡੇ ਵਿੱਚ ਨੇ, ਪਰ ਦੋਸ਼ ਅਸੀਂ ਗੁਰੂ ਕੀ ਬਾਣੀ ਨੂੰ ਸਤਿਗੁਰਾਂ ਨੂੰ ਦਿੰਦੇ ਹਾਂ ਜੀ। ਅਸੀਂ ਮਹਾਰਾਜ ਤੇਰੀ ਬਾਣੀ ਪੜ੍ਹਦੇ ਹਾਂ, ਪਰ ਸਾਡੀ ਮੁਰਾਦ ਨਹੀਂ ਪੂਰੀ ਹੁੰਦੀ, ਸਾਡੇ ਮਨ ਦੇ ਇਹ ਸੰਕਲਪ ਨਹੀਂ ਪੂਰੇ ਹੁੰਦੇ, ਇੱਛਾਵਾਂ ਸਾਡੀਆਂ ਅਧੂਰੀਆਂ ਰਹਿ ਜਾਂਦੀਆਂ ਨੇ। ਸਾਧ ਸੰਗਤ ਬੰਦਗੀ ਕਰਨ ਵਾਲਿਆਂ ਦੇ ਵਚਨ ਹਨ, ਮਹਾਂਪੁਰਸ਼ਾਂ ਦੇ, ਜਿਨ੍ਹਾਂ ਨੇ
ਗੁਰਬਾਣੀ ਨੂੰ ਹੀ ਆਪਣਾ ਜੀਵਨ ਬਣਾਇਆ ਹੈ, ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਹੀ ਆਪਣਾ ਆਸਰਾ ਬਣਾਇਆ, ਇੱਕ ਇੱਕ ਅੱਖਰ ਜਿਨ੍ਹਾਂ ਨੇ ਪਾਵਨ ਬਾਣੀ ਦਾ ਆਪਣੇ ਜੀਵਨ ਦੇ ਵਿੱਚ ਹੰਡਾਇਆ, ਐਸੇ ਮਹਾਂਪੁਰਸ਼ਾਂ ਦੇ ਬਚਨ ਹਨ। ਕਹਿੰਦੇ ਗੁਰੂ ਕੀ ਬਾਣੀ ਦੇ ਇੱਕ ਇੱਕ ਅੱਖਰ ਦੇ ਵਿੱਚ ਇੰਨੀ ਤਾਕਤ ਹੈ ਕਿ ਮੁਰਦਾ ਜਿਉਂਦਾ ਕਰ ਸਕਦੀ ਹੈ। ਪਰ ਲੋੜ ਹੈ ਕਮਾਈ ਦੀ, ਘਾਟਾ ਸਾਡੇ ਵਿੱਚ ਹੈ, ਪਰ ਦੋਸ਼ ਅਸੀਂ ਸਤਿਗੁਰਾਂ ਨੂੰ ਦਿੰਦੇ ਹਾਂ, ਗੁਰੂ ਕੀ ਬਾਣੀ ਨੂੰ ਦਿੰਦੇ। ਮਹਾਰਾਜ ਅਸੀਂ ਇੰਨੀ ਤੇਰੀ ਬਾਣੀ ਪੜ੍ਹੀ ਹੈ, ਪਰ ਫਿਰ ਵੀ ਸਾਡੀ ਮੁਰਾਦ ਨਹੀਂ ਪੂਰੀ ਹੋਈ, ਘਾਟਾ ਸਾਡੇ ਵਿੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਇਸ ਲਈ ਫਰਮਾਨ ਕਰ ਰਹੇ ਹੈ, ਪੂਰੇ ਕਾ ਕੀਆ ਸਭ ਕੁਛ ਪੂਰਾ। ਸਭ ਕੁਝ ਕਹਿੰਦੇ ਪੂਰੇ ਪਰਮਾਤਮਾ ਦਾ ਪੈਦਾ ਕੀਤਾ ਹੈ, ਕਿਸੇ ਪ੍ਰਕਾਰ ਕੋਈ ਦੇ ਵਿੱਚ ਤੋਟ ਨਾ ਜਾਣੋ, ਘਟ ਵੱਧ ਕਿਛ ਨਾਹੀ। ਔਰ ਜੋ ਸਤਿਗੁਰਾਂ ਨੇ ਪਾਵਨ ਬਾਣੀ ਉਚਾਰਨ ਕੀਤੀ ਹੈ ਨਾ, ਇਹ ਵੀ ਪਰਿਪੂਰਵਕ ਹੈ, ਇਹਦੇ ਵਿੱਚ ਕੋਈ ਘਾਟ ਵਾਧ ਨਹੀਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸੰਸਾਰ ਦੇ ਅੰਦਰ ਜੀਵ ਨੂੰ ਜਿਹੜੀ ਮਿਲੀ ਹੋਈ ਉਮਰ ਹੈ ਨਾ, ਜੀਵਨ ਮਿਲਿਆ, ਇਹ ਵੀ ਪੂਰੇ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ। ਦਾਤਾਂ ਮਿਲੀਆਂ ਨੇ, ਸਵਾਸ ਮਿਲੇ ਨੇ, ਧਨ ਪਦਾਰਥ ਸਖੇ ਸੰਬੰਧੀ ਪਰਿਵਾਰ ਮਿਲਿਆ, ਇਹ ਸਭ ਕੁਝ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਹੈ। ਆਪਣੇ ਬਲ ਦੇ ਨਾਲ ਨਾ ਤਾਂ ਮਿਲੇ ਹੋਏ ਸਵਾਸ ਵਧਾ ਸਕਦਾ ਹੈ ਤੇ ਨਾ ਘਟਾ ਸਕਦਾ ਹੈ, ਕਿਉਂਕਿ ਜੋਰ ਨਾ ਜੀਵਨ ਮਰਨ ਨਹਿ ਜੋਰ। ਨਾ ਕਹਿੰਦੇ ਮਰਨ ਦੇ ਵਿੱਚ ਆਪਣਾ ਕੋਈ ਬਲ ਹੈ ਤੇ ਨਾ ਬਹੁਤਾ ਸਮਾਂ ਜਿਉਂਦੇ ਰਹਿਣ ਵਿੱਚ ਆਪਣਾ ਕੋਈ ਬਲ ਹੈ। ਨਣ ਕਾਲੇ ਸਭ ਦਿਵਸ ਸਾਸ, ਨਹਿ ਵੱਢਨ ਘਟਨ ਤਿਲ ਸਾਰ। ਤਿਲ ਮਾਤਰ ਵੀ ਉਹਨਾਂ ਵਿੱਚੋਂ ਸਵਾਸ ਵੱਧ ਜਾਂ ਘਟ ਨਹੀਂ ਸਕਦੇ, ਜਿੰਨੇ ਪ੍ਰਮਾਤਮਾ ਨੇ ਲਿਖ ਕਰਕੇ ਪਾ ਦਿੱਤੇ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹੈ, ਪ੍ਰਮਾਤਮਾ ਦੇ ਕੀਤੇ ਹੋਏ ਦੇ ਵਿੱਚ ਕਹਿੰਦੇ ਕੋਈ ਵਧਾ ਘਟਾ ਨਹੀਂ ਸਕਦਾ, ਕੋਈ ਵਾਧਾ ਜਾਂ ਘਾਟਾ ਨਹੀਂ ਕਰ ਸਕਦਾ। ਜੋ ਪਰਮੇਸ਼ਰ ਦਾ ਹੁਕਮ ਉਹ ਅਟਲ ਰਹਿਣ ਵਾਲਾ ਹੈ। ਨਾਨਕ ਗੁਰਮੁਖ ਐਸਾ ਜਾਣੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਹੈ, ਜਿਨ੍ਹਾਂ ਗੁਰਮੁਖਾਂ ਨੇ ਅਜਿਹਾ ਨਿਸ਼ਚੈ ਕਰਕੇ ਜਾਣ ਲਿਆ ਹੈ, ਉਹ ਪੂਰੇ ਪਰਮਾਤਮਾ ਅਥਵਾ ਜਿਨ੍ਹਾਂ ਗੁਰਸਿੱਖਾਂ ਨੇ ਨਿਸ਼ਚੈ ਕਰਕੇ ਜਾਣਿਆ ਹੈ ਨਾ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਹੈ, ਇਹਦੇ ਵਿੱਚ ਕੋਈ ਘਾਟ ਵਾਧ ਨਹੀਂ ਕੀਤੀ ਜਾ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਐਸੇ ਗੁਰਮੁਖ ਪਿਆਰਿਆਂ ਨੇ, ਨਿਸ਼ਚਾ ਧਾਰਨ ਕਰਨ ਵਾਲੇ ਸਿੱਖਾਂ ਨੇ ਪੂਰੇ ਮਾਹੀ ਸਮਾਹੀ ਪੂਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਸਮਾ ਜਾਣਾ ਕੀਤਾ। ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਸਮਾਂ ਸਮਾਪਤੀ ਸਮੇਂ ਤੋਂ ਉੱਪਰ ਹੋ ਗਿਆ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਖਿਮਾ ਕਰਨ ਜੀ। ਸਤ ਸੰਗਤ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੁ ਸੱਜਣ ਅਸੀਂ ਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਾਹੀ। ਨਾਨਕ ਗੁਰਮੁਖ ਐਸਾ ਜਾਣੈ, ਪੂਰੇ ਮਾਹੇ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ,
ਲਾਈਵ ਬੰਦ ਹੋ ਗਏ। ਹੋ ਗਿਆ ਨਾ।